ਪੰਜਾਬੀ ਰੇਡੀਓ 'ਚ ਵੈਸੇ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਰੋਤਿਓ, ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਹੋਣਗੇ ਮੈਂਟੂ ਗੁਰਸਰੀਆ ਜੀ। ਦੱਸਣਗੇ ਕਿ ਪੰਜਾਬ ਵਿੱਚ ਭਾਰਤ ਵਿੱਚ ਕੀ ਕੁਝ ਵਾਪਰਿਆ। ਖਬਰਾਂ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦੇ ਸਾਡੇ ਸਪਾਂਸਰਸ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਕੇ ਆਪ ਸਭ ਤੱਕ ਪਹੁੰਚਾਇਆ ਜੀ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਜਿਨ੍ਹਾਂ ਦਾ ਫੋਨ ਨੰਬਰ 4082722500। ਕ੍ਰਿਸ਼ਨ ਤਨੋਤਾ ਜੁਬਾ ਸਿਟੀ ਤੋਂ, ਗੁਰਵਿੰਦਰ ਸਿੰਘ, ਅਵਤਾਰ ਸਿੰਘ ਚੰਦੀ ਅਰਨੋ ਐਕਸਪ੍ਰੈਸ ਵਾਲੇ ਕੋਚੇਲਾ ਤੋਂ, ਸਰਬਜੀਤ ਸਿੰਘ ਵਾਸੀ ਐਡਵਾਟਰ, ਸੁੱਚਾ ਸਿੰਘ ਜੀ ਫਰੈਜ਼ਨੋ ਤੋਂ, ਤਾਰਾ ਸਿੰਘ ਫਰੈਜ਼ਨੋ ਤੋਂ, ਰਜਿੰਦਰ ਸਿੰਘ ਚੌਹਾਨ ਬੇਕਰਸਫੀਲਡ। ਬਹੁਤ ਬਹੁਤ ਇਹਨਾਂ ਦੇ ਧੰਨਵਾਦੀ, ਇਹਨਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਆਪ ਸਭ ਤੱਕ ਪਹੁੰਚਾਇਆ ਜੀ। ਸਾਡੇ ਨਾਲ ਜੁੜ ਚੁੱਕੇ ਨੇ ਮੈਂਟੂ ਗੁਰਸਰੀਆ ਜੀ। ਸਤਿ ਸ਼੍ਰੀ ਅਕਾਲ ਜੀ। ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਮੈਂਟੂ ਜੀ, ਸਭ ਤੋਂ ਪਹਿਲਾਂ ਗੱਲ ਕਰਦੇ ਆ ਦੇਸ਼ ਦੇ ਪ੍ਰਧਾਨ ਮੰਤਰੀ ਦੀ, ਭਾਰਤ ਦੇਸ਼ ਦੇ ਮਹਾਨ ਪ੍ਰਧਾਨ ਮੰਤਰੀ ਆ ਨਰਿੰਦਰ ਮੋਦੀ ਦੀ, ਉਸ ਦੀ ਰੈਲੀ ਲਈ ਕਿਸਾਨਾਂ ਦਾ ਹੋਇਆ ਉਜਾੜਾ। ਸਾਡਾ ਪ੍ਰਧਾਨ ਮੰਤਰੀ ਇਹੋ ਜਿਹਾ ਹੀ ਆ, ਇੱਥੇ ਪੰਜਾਬ ਦੇ ਵਿੱਚ ਖਲੋ ਕੇ ਆ ਗਿਆ ਸੀਗਾ ਕਿ ਮੇਰੀਆਂ ਰਗਾਂ 'ਚ ਪੰਜਾਬੀ ਖੂਨ ਆ, ਤੇ ਉੱਥੇ ਜਾ ਕੇ ਜਿਹੜੇ ਪੰਜਾਬ ਦੇ ਕਿਸਾਨ ਉੱਥੇ ਬੈਠੇ ਸਨ 1965 ਤੋਂ, ਉਹਨਾਂ ਦਾ ਜਾ ਕੇ ਉਜਾੜਾ ਸ਼ੁਰੂ ਕਰ ਦਿੱਤਾ ਸੀ। ਉਹ ਪਹਿਲਾਂ ਉਹਨਾਂ ਨੂੰ ਕੁੱਟਿਆ ਗਿਆ, ਫਿਰ ਉਜਾੜਿਆ ਗਿਆ। ਜੇ ਉਹ ਹਾਈ ਕੋਰਟ 'ਚ ਚਲੇ ਗਏ, ਹਾਈ ਕੋਰਟ 'ਚੋਂ ਉਹਨਾਂ ਦੇ ਹੱਕ 'ਚ ਕੇਸ ਹੋ ਗਿਆ, ਤੇ ਮੁੜ ਕੇ ਇਹਦੀ ਸਰਕਾਰ ਹੀ, ਪ੍ਰਧਾਨ ਮੰਤਰੀ ਜਿਹੜਾ ਹੁੰਦਾ ਉਸ ਸਮੇਂ ਮੁੱਖ ਮੰਤਰੀ ਸੀ ਗੁਜਰਾਤ ਦਾ, ਇਹਦੀ ਸਰਕਾਰ ਸੁਪਰੀਮ ਕੋਰਟ 'ਚ ਚਲੇਗੀ ਕਿ ਇਹਨਾਂ ਨੂੰ ਇੱਥੋਂ ਕੱਢਣਾ ਹੀ ਕੱਢਣਾ। ਸੋ ਇਹੋ ਜਿਹੀ ਕਿਸਾਨਾਂ ਪ੍ਰਤੀ ਨਰਿੰਦਰ ਮੋਦੀ ਦੀ ਹੈ ਜਿਹੜੀ ਉਹ ਭਾਵਨਾ। ਦੂਜੇ ਪਾਸੇ ਪਹਿਲਾਂ ਵੋਟਾਂ ਲੈ ਕੇ ਮੁੜ ਕੇ ਕਿਸਾਨਾਂ ਨੂੰ ਕਹਿੰਦੇ ਜੀ ਕਿ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਅਸੀਂ ਲਾਗੂ ਹੀ ਨਹੀਂ ਕਰ ਸਕਦੇ ਕਿਉਂਕਿ ਦੇਸ਼ ਦੇ ਹਿੱਤ ਵਿੱਚ ਨਹੀਂ। ਹੁਣ ਯੂਪੀ ਦੇ ਵਿੱਚ ਵੀ ਵੇਖੋ ਪੈੜਾ ਕਿਹੋ ਜਿਹਾ ਪਿਆ ਪ੍ਰਧਾਨ ਮੰਤਰੀ ਦਾ। ਉੱਥੋਂ ਸੁਪਨੇ ਵਿਖਾਉਣ ਦੇ ਇਹ ਹੋਕੇ ਦਿੱਤੇ ਜਾ ਰਹੇ ਆ ਕਿ ਤੁਸੀਂ ਸਾਡੇ ਤਗੜੇ ਹੋ ਕੇ ਸਰਕਾਰ ਬਣਾ ਦਿਓ, ਪਰ ਦੂਜੇ ਪਾਸੇ ਉੱਥੇ ਛੋਟੇ ਕਿਸਾਨਾਂ ਦਾ ਉਜਾੜਾ ਜਿਹੜਾ ਉਹਨਾਂ ਦਾ ਹੈਲੀਕਾਪਟਰ ਹੀ ਕਰੀ ਜਾਂਦਾ, ਇਹਨਾਂ ਦੀਆਂ ਰੈਲੀਆਂ ਕਰੀ ਜਾਂਦੀਆਂ। ਦਰਅਸਲ ਅੱਜ ਜਿਹੜੀ ਮੌ ਦੇ ਵਿੱਚ ਇਹਨੇ ਰੈਲੀ ਕੀਤੀ ਹੈ, ਮੌ ਜ਼ਿਲ੍ਹੇ ਦੇ ਵਿੱਚ, ਉਹ ਰੈਲੀ ਪਹਿਲਾਂ ਘੋਸੀ ਵਿਧਾਨ ਸਭਾ ਹਲਕਾ ਉੱਥੇ ਹੋਣੀ ਸੀ। ਉੱਥੋਂ ਇਹ ਰੈਲੀ ਬਦਲ ਕੇ ਹੈ ਜਿਹੜੀ ਉਹ ਮਊ ਦੇ ਬਾਹਰਲੇ ਪਾਸੇ ਭਜੋਟੀ ਕੋਲ ਸਰਿਓ ਨਦੀ ਲੰਘਦੀ ਹੈ, ਉਸ ਇਲਾਕੇ 'ਚ ਤਬਦੀਲ ਕਰ ਦਿੱਤੀ ਗਈ। ਉਹਦੇ ਲਈ ਇਹਨਾਂ ਨੇ ਖੜੇ ਪੈਰ 27 ਵਿਗੇ ਤਿਆਰ ਹੋਈ ਫਸਲ ਹੈ ਜਿਹੜੀ ਉਹ ਵਾਹ ਦਿੱਤੀ, ਬਿਨਾਂ ਕਿਸੇ ਚੇਤਾਵਨੀ ਦੇ, ਬਿਨਾਂ ਕਿਸੇ ਮੁਆਵਜ਼ੇ ਦੇ। ਉਹ 27 ਵਿਗੇ ਜ਼ਮੀਨ ਹੈ ਜਿਹੜੀ ਨਿੱਕੇ ਨਿੱਕੇ ਕਿਸਾਨਾਂ ਦੀ ਉੱਥੇ ਢੇਰੀ ਸੀ, ਜਿੱਦਾਂ ਕਿਸੇ ਦੀ 1 ਵਿਗਾ, ਕਿਸੇ ਦੀ 2 ਵਿਗਾ, ਕਿਸੇ ਦੀ 1.5 ਵਿਗਾ। ਉਹ 20 ਕਿਸਾਨਾਂ ਦੀ 27 ਵਿਗੇ ਜ਼ਮੀਨ ਸੀ ਜਿਹੜੀ ਉਹ ਇਹਨਾਂ ਨੇ ਤਹਿਸ ਨਹਿਸ ਕਰ ਦਿੱਤੀ। ਉਹਦੇ 'ਚ 22 ਕਿੱਲਿਆਂ 'ਚ ਤੇ 22 ਵਿਗਿਆਂ 'ਚ ਤੇ ਟੈਂਟ ਲਾ ਦਿੱਤਾ, ਤੇ 5 ਵਿਗੇ ਆ ਜਿਹੜੇ ਉਹਦੇ 'ਚ ਹੈਲੀਕਾਪਟਰ ਉਤਰਨਾ ਸੀ, ਜਿੱਥੇ ਨਰਿੰਦਰ ਮੋਦੀ ਦਾ ਉਹ ਹੈਲੀਪੈਡ ਬਣਾ ਦਿੱਤਾ। ਸੋ ਇਹ 27 ਵਿਗੇ ਜ਼ਮੀਨ ਹੈ ਜਿਹੜੀ ਉਹ ਜਿਹਦੇ 'ਚ ਫਸਲ ਖੜੀ ਸੀਗੀ, ਉਹ ਸਾਰੀ ਇਹਨਾਂ ਨੇ ਬਰਬਾਦ ਕਰ ਦਿੱਤੀ ਸਿਰਫ ਤੇ ਸਿਰਫ ਰੈਲੀ ਲਈ। ਦੂਜੇ ਪਾਸੇ ਜਿਹੜੀ ਇੱਕ ਰੈਲੀ 23 ਤਰੀਕ ਨੂੰ ਹੋਈ ਸੀ, ਉਹਦੇ ਵਿੱਚ ਵੀ ਇਹੋ ਜਿਹਾ ਮਾਮਲਾ ਸਾਹਮਣੇ ਆਇਆ ਸੀ। ਉੱਥੇ ਇੱਕ ਜੋੜੇ ਨੇ ਹਿੱਸੇ ਤੇ, ਗਰੀਬ ਜੇ ਜੋੜਾ ਸੀਗਾ, ਉਹਨੇ ਹਿੱਸੇ ਤੇ ਪੈਲੀ ਬੀਜੀ ਸੀ, ਉਹਦੀ ਤਿਆਰ ਹੋਈ ਫਸਲ ਹੈ ਜਿਹੜੀ ਉਹ ਉਜਾੜ ਦਿੱਤੀ ਗਈ ਸੀ। ਇਹ ਮੇਰੇ ਖਿਆਲ ਦੇ ਨਾਲ ਬਹਿਰਾਇਚ ਜ਼ਿਲ੍ਹਾ ਜਿਹੜਾ, ਉਹਦੇ ਵਿੱਚ ਰਾਮਗਾਮ ਪਿੰਡ ਦੀ ਇਹ ਘਟਨਾ ਸੀ। ਰਾਮਗਾਮ ਪਿੰਡ ਦੀ ਜਿੱਥੇ ਚੌਪਾਲ ਸਾਗਰ ਆ, ਉੱਥੇ ਇਹ ਜੋੜੇ ਨੇ ਜ਼ਮੀਨ ਬੀਜੀ ਹੋਈ ਸੀਗੀ, ਹਿੱਸੇ ਤੇ ਲੈ ਕੇ ਖੇਤੀ ਕਰਦਾ ਸੀਗਾ। ਉਹਦੀ ਸਾਰੀ ਫਸਲ ਨਸ਼ਟ ਕਰ ਦਿੱਤੀ ਗਈ। ਉਸ ਤੋਂ ਬਾਅਦ ਉਹਦੇ ਘਰੇ ਭੱਜ ਪਾਈਏ ਗਏ ਸ਼ਾਮ ਨੂੰ, ਉਹਨੂੰ 8000 ਰੁਪਇਆ ਫੜਾ ਕੇ ਆਂਦੇ ਕਿ ਆਹ ਫੜ ਮੁਆਵਜ਼ਾ, ਇਹਦੋਂ ਬਾਅਦ ਕੁਸਕੀ ਨਾ। ਤੇ ਉਹਨੇ ਆਖਿਆ ਮੇਰੀ ਤੇ ਫਸਲ ਹੈ ਜਿਹੜੀ ਉਹ ਇੰਨੇ ਹਜ਼ਾਰ ਦੀ ਸੀ ਤੇ ਤੁਸੀਂ ਮੈਨੂੰ ਉਹ ਤੋਂ ਕਈ ਗੁਣਾ ਥੋੜਾ ਮੁਆਵਜ਼ਾ ਦੇ ਕੇ ਚੱਲੇ ਹੋ। ਉਹਨੇ ਆਖਿਆ ਲੈਣਾ ਤੇ ਲੈ ਲਾ, ਨਹੀਂ ਤੇ ਚੁੱਪ ਕਰਕੇ ਬਹਿ ਜਾ, ਜੇ ਬਹੁਤਾ ਬੋਲਿਓ ਤੇ ਫਿਰ ਇਲਾਜ ਸਾਡੇ ਕੋਲ ਹੈਗਾ। ਉਹ ਚੁੱਪ ਕਰਕੇ ਬਹਿ ਗਿਆ। ਸੋ ਉਹਦੀ ਜਿਹੜਾ ਮਾਲਕ ਸੀ ਉਹ ਖੇਤ ਦਾ, ਜਿਹਨੇ ਹਿੱਸੇ ਤੇ ਪਹਿਲੀ ਬੀਜੀ ਸੀ, ਉਹਦੀ ਬੇਟੀ ਦਾ ਵਿਆਹ ਸੀ। ਉਹ ਹੁਣ ਜੋੜਾ ਰੋਣ ਡਿਆ। ਉਹ ਕਹਿੰਦਾ ਕਿ ਸਾਡੀ ਤੇ ਧੀ ਦਾ ਵਿਆਹ ਅਟਕ ਗਿਆ, ਅਸੀਂ ਇਸ ਬੀਜੀ ਹੋਈ ਫਸਲ ਦੀ ਕੀਮਤ ਦੇ ਨਾਲ ਆਪਣੀ ਧੀ ਦਾ ਵਿਆਹ ਕਰਨਾ ਸੀ, ਪਰ ਸਾਡੀ ਤੇ ਲੁੱਟੀ ਗਈ ਹੈ, ਫਸਲ ਹੀ ਲੁੱਟੀ ਗਈ ਹੈ। ਸਾਨੂੰ ਮੈਂ ਤਾਂ 8000 ਰੁਪਇਆ ਮਿਲਿਆ, ਇਹਦੇ ਨਾਲ ਜਿਹੜਾ ਅਸੀਂ ਬੀ ਖਾਦ ਪਾਇਆ ਉਹ ਮੋੜੀਏ ਕਿ ਜਾਂ ਧੀ ਤੋਰੀਏ। ਸੋ ਇਹੋ ਜਿਹਾ ਉੱਥੇ ਰੰਗ ਢੰਗ ਬਣਿਆ ਪਿਆ, ਜਿਹੜਾ ਨਰਿੰਦਰ ਮੋਦੀ ਯੂਪੀ ਦੇ ਕਿਸਾਨਾਂ ਨੂੰ ਆਉਂਦਾ ਮੈਂ ਤੁਹਾਡੀ ਸਾਰੀ ਕਿਸਮਤ ਹੀ ਬਦਲ ਦੇਣੀ ਹੈ, ਮੈਂ ਤੁਹਾਡੇ ਭਾਗ ਹੈ ਜਿਹੜੇ ਚਮਕਾ ਦੇਣੇ, ਬਸ ਮੇਰੀ ਸਰਕਾਰ ਬਣਾ ਦਿਓ। ਉਹ ਸਰਕਾਰ ਬਣਨ ਤੋਂ ਪਹਿਲਾਂ ਹੀ ਇਹੋ ਜਿਹਾ ਮਾਹੌਲ ਬਣਾਈ ਬੈਠਾ ਹੈ ਕਿ ਹੁਣ ਲੋਕੀ ਆਂਦੇ ਆ ਕਿ ਸਰਕਾਰ ਪਤਾ ਨਹੀਂ ਕਦੋਂ ਬਣਨੀ ਹੈ ਜਾਂ ਕਦੋਂ ਨਹੀਂ ਬਣਨੀ, ਪਰ ਜਿਹੜਾ ਸਰਕਾਰ ਦਾ ਪੈੜਾ ਪੈਣ ਡਿਆ ਉਹ ਪੈੜਾ ਹੀ ਇੰਨਾ ਬੈੜਾ ਕਿ ਸਾਡੀਆਂ ਤੇ ਪਹਿਲਾਂ ਹੀ ਫਸਲਾਂ ਜਿਹੜੀਆਂ ਤਬਾਹ ਕਰੀ ਜਾਂਦਾ, ਬਾਅਦ ਦੇ ਵਿੱਚ ਪਤਾ ਨਹੀਂ ਕੀ ਬਣਨਾ। ਪਰ ਕੁੱਲ ਮਿਲਾ ਕੇ ਉਹ ਜਿਵੇਂ ਆਂਦੇ ਹੁੰਦੇ ਨਾ ਸਾਡੇ ਪੰਜਾਬੀ ਦੇ ਵਿੱਚ, ਬੱਕਰਾ ਰੋਵੇ ਜਿੰਦ ਨੂੰ ਤੇ ਕਸਾਈ ਰੋਵੇ ਮਿੰਝ ਨੂੰ। ਸੋ ਉਹ ਹਾਲ ਬਣਿਆ ਪਿਆ।
ਛੋਟੇ ਕਿਸਾਨ ਜਿਹੜੇ ਕਿ ਇਸ ਰਾਜਨੀਤੀ ਦੀ ਬਲੀ ਚੜ੍ਹਦੇ ਪਏ ਆ, ਉਹਨਾਂ ਨੂੰ ਕੋਈ ਪੁੱਛਣ ਵਾਲਾ ਨਹੀਂ, ਉਹਨਾਂ ਨੂੰ ਕੋਈ ਦੱਸਣ ਵਾਲਾ ਨਹੀਂ। ਕੱਲਾ ਨਰਿੰਦਰ ਮੋਦੀ ਨਹੀਂ, ਉੱਥੋਂ ਦੀ ਜਿਹੜੀ ਅਖਿਲੇਸ਼ ਸਰਕਾਰ ਹੈ, ਜਿਹੜੇ ਉੱਥੋਂ ਦੇ ਦੂਜੇ ਹੁਣ ਕਹਿ ਸਕਦੇ ਇਹਨਾਂ ਦੇ ਸਿਆਸੀ ਵਿਰੋਧੀ ਹੈ ਪ੍ਰਧਾਨ ਮੰਤਰੀ ਦੇ, ਉਹ ਕਿਹੜਾ ਉੱਥੇ ਛੋਟੇ ਕਿਸਾਨਾਂ ਦੀ ਗੱਲ ਸੁਣ ਰਹੇ ਆ, ਉੱਥੇ ਵੱਡੇ ਲੋਕਾਂ ਦੀ ਗੱਲ ਚੱਲਣ ਡਈ ਹੈ। ਛੋਟਾ ਬੰਦਾ ਉਹ ਮੁੱਦਿਆਂ ਤੋਂ ਬਾਹਰ ਆ। ਜੀ ਬਿਲਕੁਲ, ਛੋਟੇ ਬੰਦੇ ਦੀ ਕਦੇ ਵੀ ਗੱਲ ਸੁਣੀ ਨਹੀਂ ਜਾਂਦੀ। ਤੇ ਅੱਗੇ ਆਪਾਂ ਇੱਕ ਹੋਰ ਜਿਹੜੀ ਆ ਬੜੀ ਪੱਖ ਦੀ ਨਿਊਜ਼ ਹੈਗੀ ਹੈ ਜਿਹੇ ਕਿ ABP ਦੇ ਖਿਲਾਫ ਆਵਾਜ਼ ਚੁੱਕਣ ਵਾਲੀ ਗੁਰਮੇਹਰ ਕੌਰ ਨੂੰ ਧਮਕੀਆਂ ਮਿਲ ਰਹੀਆਂ। ਜਦੋਂ ਦੇ ਆਏ ਚੰਦਰਪਾਨ, ਨਾ ਚੁੱਲ੍ਹੇ ਅੱਗ ਤੇ ਨਾ ਮੰਜੇ ਵਾਣ, ਇਹ ਜਦੋਂ ਦੇ ਆਏ ਇਹਨਾਂ ਨੇ ਵਾਣ ਹੀ ਪਾਏ ਹੋਏ ਸਾਰੇ ਲੋਕ। ਬਹੁਤ ਬੁਰਾ ਤਮਾਸ਼ਾ ਇਹਨਾਂ ਨੇ ਬਣਾ ਰੱਖਿਆ ਇਸ ਮੁਲਕ ਦੇ ਵਿੱਚ। ਦੇਖੋ ਜਿਹੜੀ ਇਹ ਗੁਰਮੇਹਰ ਕੌਰ ਆ, ਇਹਦਾ ਵਿਵਾਦ ਅੱਜ ਸਾਰਾ ਦਿਨ ਮੀਡੀਆ ਤੇ ਵੀ ਛਾਇਆ ਰਿਹਾ, ਸੋਸ਼ਲ ਮੀਡੀਆ ਤੇ ਵੀ ਛਾਇਆ ਰਿਹਾ। ਉਤਰਾ ਵੀ ਹਟਾ-ਪਟਾ ਤੇ ਇਹਦੀ ਚਰਚਾ ਹੁੰਦੀ ਰਹੀ ਕਿ ਆਖਰ ਹੈ ਕੀ। ਗੁਰਮੇਹਰ ਕੌਰ ਹੈ ਜਿਹੜੀ, ਉਹ ਕੈਪਟਨ ਮਨਦੀਪ ਸਿੰਘ ਦੀ ਧੀ ਹੈ। ਕੈਪਟਨ ਮਨਦੀਪ ਸਿੰਘ ਆਪਰੇਸ਼ਨ ਕਾਰਗਿਲ ਦੇ ਵਿੱਚ ਮਾਰਿਆ ਗਿਆ ਸੀਗਾ। ਉਸ ਕੈਪਟਨ ਦੀ ਧੀ ਹੈ ਜਿਹਨੂੰ ਇਸ ਮੁਲਕ ਨੇ ਸ਼ਹੀਦ ਦਾ ਦਰਜਾ ਦਿੱਤਾ ਹੋਇਆ, ਰੁਤਬਾ ਦਿੱਤਾ ਹੋਇਆ। ਉਹਨੇ ਕੀ ਕਿਹਾ? ਉਹਨੇ ਸਿਰਫ ਤੇ ਸਿਰਫ ਇੱਕ ਘਟਨਾ ਦੀ ਨਖੇਦੀ ਕੀਤੀ ਸੀ। ਨਖੇਦੀ ਕਰਨ ਦੇ ਵਜੋਂ ਉਹਨੇ ABVP ਦਾ ਵਿਰੋਧ ਕੀਤਾ ਸੀ। ABVP ਕੌਣ ਆ? ABVP ਹੈ ਜਿਹੜੀ, ਉਹ RSS ਦੀ ਵਿਦਿਆਰਥੀ ਸ਼ਾਖਾ ਹੈ। ਉਹਨੇ ਵਿਰੋਧ ਕੀਤਾ ਸੀ ਕਿ ਮੈਂ ਇਹਦੇ ਤੋਂ ਨਹੀਂ ਡਰਦੀ, ਕਿਉਂਕਿ ABVP ਵਾਲਿਆਂ ਨੇ ਰਾਮਜਸ ਕਾਲਜ ਦੇ ਵਿੱਚ ਜਾ ਕੇ ਖਾਲਿਦ ਉਮਰ ਦਾ ਨਾ ਸਿਰਫ ਉੱਥੇ ਲੈਕਚਰ ਰੁਕਵਾਇਆ ਸੀਗਾ, ਉਸ ਸਮਾਗਮ ਨੂੰ ਰੁਕਵਾਇਆ ਸੀ, ਬਲਕਿ ਉੱਥੇ ਕਟਾਪਾ ਵੀ ਚਾੜਿਆ ਸੀ ਜਾ ਕੇ ਉਹਨਾਂ ਸਟੂਡੈਂਟਾਂ ਤੇ ਜਿਹੜੇ ਇਸ ਸਾਰੇ ਸਮਾਗਮ ਨੂੰ ਆਯੋਜਿਤ ਕਰਦੇ ਪਏ ਸਨ। ਉਸ ਤੋਂ ਬਾਅਦ ਜਲੂਸ ਕੱਢਿਆ ਗਿਆ। ਜਲੂਸ ਤੇ ਵੀ ਉਹਨਾਂ ਨੇ ਹਮਲਾ ਕਰਕੇ ਵਿਦਿਆਰਥੀਆਂ ਨੂੰ ਬੁਰੀ ਤਰ੍ਹਾਂ ਨਖੇੜਿਆ, ਉੱਥੇ ਬੁਰੀ ਤਰ੍ਹਾਂ ਕੁੱਟਿਆ, ਮਾਰਿਆ। ਸੋ ਉਸ ਤੋਂ ਬਾਅਦ ਇਹ ਗੁਰਮੇਹਰ ਕੌਰ ਨੇ ਸੋਸ਼ਲ ਮੀਡੀਆ ਤੇ ਆਪਣਾ ਤਸਵੀਰ ਨਾਲ ਪੋਸਟ ਪਾਇਆ। ਪੋਸਟ ਬਹੁਤ ਧੜੱਲੇ ਨਾਲ ਵਾਇਰਲ ਹੋਇਆ। ਉਹਦੇ ਵਿੱਚ ਉਹਨੇ ਇਹੋ ਹੀ ਕਿਹਾ ਸੀਗਾ ਕਿ ਮੈਂ ਸਟੂਡੈਂਟ ਹਾਂ ਤੇ ਮੈਂ ਸਟੂਡੈਂਟਾਂ ਦੀ ਆਜ਼ਾਦੀ ਨਾਲ ਖੜੀ ਹਾਂ ਔਰ ABVP ਤੋਂ ਮੈਂ ਨਹੀਂ ਡਰਦੀ। ਸੋ ਉਸ ਪੋਸਟ ਨੂੰ ਲੈ ਕੇ ਇਹ ਜਿਹੜੇ ਆਪਣੇ ਆਪ ਨੂੰ ਰਾਸ਼ਟਰਵਾਦੀ, ਆਪਣੇ ਆਪ ਨੂੰ ਰਾਸ਼ਟਰ ਪ੍ਰੇਮੀ, ਪਤਾ ਨਹੀਂ ਕੀ ਦੱਸਦੇ ਆ, ਉਹ ਵੈਰ ਪੈ ਗਏ ਉਸ ਕੁੜੀ ਦੇ। ਇੱਥੋਂ ਤੱਕ ਕਿ ਉਹਨੂੰ ਜਾਨੋਂ ਮਾਰਨ ਦੀਆਂ, ਉਹਦੇ ਨਾਲ ਬਲਾਤਕਾਰ ਕਰਨ ਦੀਆਂ ਧਮਕੀਆਂ ਦਿੱਤੀਆਂ ਗਈਆਂ। ਸਿੱਧੇ ਤੌਰ ਤੇ ਸੋਸ਼ਲ ਮੀਡੀਆ ਦੇ ਵਿੱਚ ਟੈਲੀਫੋਨ ਕੀਤੇ ਗਏ, ਮੈਸੇਜ ਕੀਤੇ ਗਏ, ਬਹੁਤ ਕੁਝ ਹੋਇਆ। ਸ਼ਾਮ ਪੈਂਦਿਆਂ ਤੱਕ ਇਹ ਮਸਲਾ ਇੰਨਾ ਵਿਗੜ ਗਿਆ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਇੱਥੋਂ ਬੋਲਣਾ ਪਿਆ। ਕੈਪਟਨ ਅਮਰਿੰਦਰ ਸਿੰਘ ਉਹਦੇ ਹੱਕ 'ਚ ਖੜ ਗਿਆ। ਪੰਜਾਬ ਲਗਭਗ ਜਿਹੜਾ ਸੀਗਾ ਸਾਰਾ ਸੋਸ਼ਲ ਮੀਡੀਆ ਤੇ ਉਹਦੇ ਹੱਕ 'ਚ ਖੜ ਗਿਆ। ਹੋਰ ਪੂਰੇ ਭਾਰਤ ਦੇ ਵਿੱਚ ਜਿਹੜੇ ਖੱਬੇ ਪੱਖੀ ਲੋਕ ਆ ਜਾਂ ਹੋਰ ਜਿਹੜੇ ਇਸ ਵਿਚਾਰਧਾਰਾ ਦੇ ਉਲਟ ਆ, RSS ਦੇ ਵਿਚਾਰਧਾਰਾ ਦੇ ਉਲਟ, ਉਹ ਸਾਰੇ ਉਸ ਕੁੜੀ ਦੇ ਨਾਲ ਖੜੇ ਕਿ ਕੁੜੀ ਦੇ ਕਿਹਾ ਕੀ ਹੈ ਗਲਤ। ਤੁਸੀਂ ਇਸ ਹੱਦ ਤੱਕ ਚਲੇ ਗਏ ਹੋ, ਇਸ ਹੱਦ ਤੱਕ ਤੁਸੀਂ ਬਦਜ਼ੁਬਾਨੀ ਤੇ ਬਦ ਅਖਲਾਕੀ ਕਰਦੇ ਪਏ ਹੋ। ਉਸ ਕੁੜੀ ਦੇ ਕਿਹਾ ਕੀ ਹੈ? ਸਿਰਫ ਤੇ ਸਿਰਫ ਆਜ਼ਾਦੀ ਦੀ ਗੱਲ ਕੀਤੀ ਹੈ ਨਾ, ਕਿ ਵਿਚਾਰਾਂ ਦੇ ਪ੍ਰਗਟਾਵੇ ਦੀ ਆਜ਼ਾਦੀ ਹੋਣੀ ਚਾਹੀਦੀ ਹੈ, ਪਰ ਤੁਸੀਂ ਉਸ ਕੁੜੀ ਦੇ ਵੈਰੀ ਪੈ ਗਏ ਹੋ। ਫਿਰ ਹਾਲ ਇੱਥੋਂ ਤੱਕ ਚਲੇ ਗਿਆ ਕਿ ਇੱਕ ਇਹਨਾਂ ਦਾ ਟੁਚਰ ਜਿਹਾ ਮੈਂਬਰ ਪਾਰਲੀਮੈਂਟ ਹੈ ਪ੍ਰਤਾਪ ਸਿਮਾ ਮੈਸੂਰ ਤੋਂ, ਉਹਨੇ ਤੋਂ ਤੱਕ ਕਹਿ ਦਿੱਤਾ ਜੀ ਕਿ ਕੁੜੀ ਤੇ ਜਿਹੜੀ ਹੈ ਉਹਦੇ ਦਾਊਦ ਵਰਗੀ ਹੈ। ਹਾਲਾਂਕਿ ਉਹਦਾ ਪਿਓ ਹੈ ਜਿਹੜਾ, ਉਹ ਵਤਨ ਲਈ ਮਰ ਮਿਟਿਆ, ਉਹਦੀ ਤੁਲਨਾ ਦਾਊਦ ਨਾਲ ਕਰ ਦਿੱਤੀ ਗਈ। ਇੱਕ ਹੋਰ ਬੋਲਿਆ ਕਿਰਨ ਰਿਜੀਜੂ ਹੈ ਜਿਹੜਾ ਵਿਦੇਸ਼ ਰਾਜ ਮੰਤਰੀ, ਉਹ ਕਹਿੰਦਾ ਕਿ ਇਹਦੇ ਦਿਮਾਗ 'ਚ ਗੰਦਗੀ ਕਿਹਨੇ ਭਰੀ ਹੈ। ਹੁਣ ਦੇਖੋ, ਜਿਹੜੀ ਕੁੜੀ ਆਜ਼ਾਦੀ ਦੀ ਗੱਲ ਕਰਦੀ ਹੈ, ਵਿਚਾਰਾਂ ਦੇ ਪ੍ਰਗਟਾਵੇ ਦੀ ਗੱਲ ਕਰਦੀ ਹੈ, ਉਹ ਕਹਿੰਦੇ ਕਿ ਉਹਦੇ ਦਿਮਾਗ 'ਚ ਇਹ ਗੰਦਗੀ ਕਿਹਨੇ ਭਰੀ ਹੈ। ਜਿਹੜਾ ਇੱਕ ਵਰਿੰਦਰ ਸਹਿਵਾਗ ਹੈ ਕ੍ਰਿਕਟਰ, ਉਹਦੀ ਲੋਕ ਬੜੀ ਇੱਜ਼ਤ ਕਰਦੇ ਸਨ, ਬੜਾ ਸਨਮਾਨ ਕਰਦੇ ਸਨ, ਉਹਨੇ ਵੀ ਇਹਦੇ ਨਾਲ ਝੇੜ ਕੀਤੀ ਹੈ ਕੁੜੀ ਦੇ ਨਾਲ। ਉਹੋ ਜਿਹਾ, ਕਿਉਂਕਿ ਉਹਨੇ ਕਿਹਾ ਕਿ ਮੇਰੇ ਪਿਤਾ ਨੂੰ ਪਾਕਿਸਤਾਨ ਨੇ ਨਹੀਂ ਮਾਰਿਆ, ਮੇਰੇ ਪਿਤਾ ਨੂੰ ਯੁੱਧ ਨੇ ਮਾਰਿਆ ਸੀ। ਤੇ ਉਹਨੇ ਟਵੀਟ ਕਰ ਦਿੱਤਾ ਕਿ ਦੇਖੋ ਜੀ, 2 ਟ੍ਰਿਪਲ ਸੈਂਚਰੀਆਂ ਮੈਂ ਬਣਾਈਆਂ, ਉਹ ਮੈਂ ਨਹੀਂ ਬਣਾਈਆਂ, ਮੇਰੇ ਬੈਟ ਨੇ ਬਣਾਈਆਂ। ਉਹ ਸਿੱਧੇ ਤੌਰ ਤੇ ਇੱਕ ਟੌਂਟ ਸੀਗੀ ਇਸ ਕੁੜੀ ਨੂੰ। ਉਹਦਾ ਵੀ ਬਹੁਤ ਵੱਡੇ ਪੱਧਰ ਤੇ ਵਿਰੋਧ ਹੋ ਰਿਹਾ। ਸੋ ਇਹ ਸਾਰਾ ਕੁਝ ਦੇਖੋ ਕਿ ਜਿਹੜੇ ਕ੍ਰਿਕਟਰ ਆ, ਮੈਂਬਰ ਪਾਰਲੀਮੈਂਟ ਆ, ਇੱਥੋਂ ਤੱਕ ਕਿ ਜਿਹੜਾ ਦੇਸ਼ ਦਾ ਕੇਂਦਰੀ ਗ੍ਰਹਿ ਰਾਜ ਮੰਤਰੀ ਆ, ਉਹ ਵੀ ਇਸ ਤਰ੍ਹਾਂ ਦੀਆਂ ਜਿਹੜੀਆਂ ਉਹ ਘਟੀਆ ਜਿਹੀਆਂ ਗੱਲਾਂ ਕਰਦਾ ਪਿਆ। ਇੱਥੋਂ ਤੱਕ ਫਿਰ ਕਿ ਸ਼ਾਮੀ ਇਹ ਜਿਹੜੀ ਗੱਲ ਆ, ਉਹ ਦਿੱਲੀ ਦੀ ਮਹਿਲਾ ਜਿਹੜੀ ਕਮਿਸ਼ਨ ਆ ਉਹਦੀ ਟੇਬਲ ਤੇ ਚਲੇਗੀ, ਕਿਉਂਕਿ ਉਹਨੂੰ ਧਮਕੀਆਂ ਲਗਾਤਾਰ ਮਿਲ ਰਹੀਆਂ ਸਨ। ਉਹ ਕੁੜੀ ਫਿਰ ਮਹਿਲਾ ਕਮਿਸ਼ਨ ਕੋਲ ਜਾ ਪਹੁੰਚੀ। ਮਹਿਲਾ ਕਮਿਸ਼ਨ ਨੇ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਕਿ ਕੁੜੀ ਅਸੁਰੱਖਿਅਤ ਹੈ, ਕਿਉਂਕਿ ਦਿੱਲੀ ਪੜ੍ਹਦੀ ਹੈ, ਉੱਥੇ ਹੀ ਰਹਿੰਦੀ ਹੈ ਤੇ ਦਿੱਲੀ ਤੇ ਉਹਨਾਂ ਦਾ ਗੜ੍ਹ ਆ। ਫਿਰ ਉਸ
ਕੁੜੀ ਨੂੰ 2 ਮਹਿਲਾ ਕਾਂਸਟੇਬਲਾਂ ਜਿਹੜੀਆਂ ਉਹ ਹਿਫਾਜ਼ਤ ਵਾਸਤੇ ਪ੍ਰਦਾਨ ਕੀਤੀਆਂ ਗਈਆਂ। ਹੁਣ ਇਹ ਜਿਹੜੇ ਸਾਰੇ ਇਹ ਕੱਟੜਪੰਥੀ ਸਾਰੇ ਸੱਜੇ ਪੱਖੀਏ ਇੱਕੋ ਗੱਲ ਕਹਿੰਦੇ ਆ, ਇਹਨਾਂ ਨੂੰ ਸਟੂਡੈਂਟਾਂ ਨੂੰ ਕੀ ਹੋ ਰਿਹਾ, ਇਹ ਕਾਹਤੋਂ ਆਜ਼ਾਦੀ ਮੰਗਦੇ ਆ, ਤੇ ਇਹਨਾਂ ਨੂੰ ਦੱਸਣਾ ਪਵੇਗਾ ਕਿ ਆਜ਼ਾਦੀ ਉਹ ਕਾਹਦੀ ਮੰਗਦੇ ਆ। ਉਹ ਆਜ਼ਾਦੀ ਇਸੇ ਚੀਜ਼ ਦੀ ਤੇ ਮੰਗਦੇ ਆ। ਦੱਸੋ ਤੁਹਾਡੀ ਆਜ਼ਾਦੀ ਦੇ ਵਿੱਚ ਇੰਨੀ ਕੋਈ ਆਜ਼ਾਦੀ ਹੈ ਕਿ ਕੋਈ ਗੱਲ ਕਹਿ ਕੇ ਬੰਦਾ ਸੁਰੱਖਿਅਤ ਨਹੀਂ, ਉਹਨੂੰ ਗੱਲ ਕਹਿ ਕੇ ਗਨਮੈਨ ਲੈਣੇ ਪੈਂਦੇ ਆ। ਇਹ ਕਾਹਦੀ ਆਜ਼ਾਦੀ ਹੈ? ਆਜ਼ਾਦੀ ਤੇ ਉਹ ਹੈ ਜਿੱਥੇ ਬੰਦਾ ਚਾਹੇ ਪ੍ਰਧਾਨ ਮੰਤਰੀ ਹੈ ਚਾਹੇ ਰਾਸ਼ਟਰਪਤੀ ਹੈ, ਉਹਦੇ ਮੂੰਹ ਤੇ ਗੱਲ ਕਹਿ ਕੇ ਆਪਣੇ ਮੂੰਹ ਨੂੰ ਇਹ ਨਾ ਸੋਚੇ ਕਿ ਮੇਰੇ ਮੂੰਹ ਨੂੰ ਹੁਣ ਇਹਨਾਂ ਨੇ 4 ਸਵੇਰੋਂ ਲਿਪ ਦੇਣਾ, ਉਹ ਇਹ ਸੋਚੇ ਕਿ ਮੈਂ ਆਪਣੀ ਗੱਲ ਕਹਿ ਕੇ ਸੁਰੱਖਿਅਤ ਹਾਂ। ਅਸਲ ਆਜ਼ਾਦੀ ਉਹ ਹੈ। ਔਰ ਇੱਥੇ ਜੋ ਲੜਾਈ ਹੋ ਰਹੀ ਹੈ ਵਿਚਾਰਾਂ ਦੀ, ਉਹ ਇਸੇ ਆਜ਼ਾਦੀ ਨੂੰ ਲੈ ਕੇ ਆ। ਹੋਰ ਕਿਸੇ ਕਿਸਮ ਦੀ ਆਜ਼ਾਦੀ ਨਹੀਂ ਮੰਗਦੇ ਪਏ ਇਹ ਜਿੰਨੇ ਵਿਦਿਆਰਥੀ ਆਗੂ ਹੈ। ਹਾਲਾਂਕਿ ਗੁਰਮੇਰ ਕੌਰ ਨੇ ਕਿਹਾ ਕਿ ਮੈਂ ਕਿਸੇ ਵਿਚਾਰਧਾਰਾ ਨੂੰ ਨਹੀਂ ਮੰਨਦੀ, ਮੈਂ ਕਿਸੇ ਸਿਆਸੀ ਪਾਰਟੀ ਨੂੰ ਨਹੀਂ ਮੰਨਦੀ, ਮੈਂ ਤੇ ਸਿਰਫ ਵਿਦਿਆਰਥੀਆਂ ਨਾਲ ਖੜੀ ਹਾਂ, ਵਿਦਿਆਰਥੀਆਂ ਦੀ ਆਜ਼ਾਦੀ ਨਾਲ ਖੜੀ ਹਾਂ। ਪਰ ਇਹ ਅੰਨੇ ਲੋਕ ਉਸ ਆਜ਼ਾਦੀ ਨੂੰ ਦੇਣਾ ਹੀ ਨਹੀਂ ਲੋਚਦੇ। ਦੂਜੇ ਪਾਸੇ ਮੈਂ ਦੱਸ ਦਿਆ ਕਿ ਇਹ ਲੜਾਈ ਪਹੁੰਚਦੀ ਚੰਡੀਗੜ੍ਹ ਯੂਨੀਵਰਸਿਟੀ 'ਚ ਪਹੁੰਚ ਗਈ ਹੈ। ਅੱਜ ਸ਼ਾਮੀ ਉੱਥੇ SFS ਦੇ ਤੇ ABVP ਦੇ ਦਰਮਿਆਨ ਇੱਥੇ ਵੀ ਇੱਕ ਝੜਪ ਹੋਈ ਹੈ, ਡੰਡਾ ਸੋਟਾ ਇੱਥੇ ਵੀ ਚੱਲ ਪਿਆ। ਹੌਲੀ ਜਿਹੜੀ ਇਹ ਅੱਗ ਚੱਲੀ ਸੀ ਹੈਦਰਾਬਾਦ ਤੋਂ, ਇਹ ਮੇਰੇ ਖਿਆਲ ਦੇ ਨਾਲ ਪੰਜਾਬ ਦੇ ਵਿੱਚ ਪਹੁੰਚ ਚੁੱਕੀ ਹੈ। ਆਉਣ ਵਾਲੇ ਦਿਨਾਂ 'ਚ ਇਹਨੇ ਪਤਾ ਨਹੀਂ ਕਿੰਨੀ ਕੁ ਏਕਤਾ, ਕਿੰਨੀ ਕੁ ਦੇਸ਼ ਦੀ ਅਖੰਡਤਾ ਹੈ ਜਿਹੜੀ ਉਹ ਤਬਾਹ ਕਰਨੀ ਹੈ। ਪਰ ਜਿਹੜੇ ਲੋਕ ਆਪਣੇ ਆਪ ਨੂੰ ਰਾਸ਼ਟਰ ਭਗਤ, ਰਾਸ਼ਟਰਵਾਦੀ ਕਹਿੰਦੇ ਆ, ਪਤਾ ਨਹੀਂ ਕਿਉਂ ਉਹਨਾਂ ਦੀ ਜਿਹੜੀ ਇਸ ਮਾਨਸਿਕਤਾ ਤੇ ਇੱਕ ਤਰਸ ਜਿਹਾ ਆਉਂਦਾ ਹੈ ਕਿ ਦੇਸ਼ ਨੂੰ ਆਪਣੇ ਪ੍ਰਾਣ ਦੇਣ ਵਾਲੇ ਦਾ ਬੱਚਾ ਜੇ ਆਲੋਚਨਾ ਕਰਦਾ ਹੈ ਜਾਂ ਕਿਸੇ ਮੁੱਦੇ ਤੇ ਆਪਣੇ ਵਿਚਾਰਾਂ ਦਾ ਪ੍ਰਗਟਾਵਾ ਕਰਦਾ ਹੈ ਤੇ ਉਹ ਰਾਸ਼ਟਰ ਧਰੋਹੀ ਹੈ। ਤੇ ਦੇਖੋ ਜਿਹੜੇ ਲੋਕ ਉਹਨੂੰ ਗਾਲਾਂ ਕੱਢਦੇ ਆ, ਉਹਨੂੰ ਬਲਾਤਕਾਰ ਕਰਨ ਦੀਆਂ ਧਮਕੀਆਂ ਦਿੰਦੇ ਆ, ਉਹ ਰਾਸ਼ਟਰਵਾਦੀ ਹੈ। ਕਮਾਲ ਦਾ ਇੱਥੇ ਇਹਦਾ ਸਿਸਟਮ ਬਣਿਆ ਪਿਆ। ਬਿਲਕੁਲ ਜੀ, ਜੇ ਕੋਈ ਦੇਸ਼ ਦੇ ਅੰਦਰ ਆਜ਼ਾਦੀ ਦੀ ਗੱਲ ਕਰਦਾ ਤਾਂ ਉਹ ਦੇਸ਼ ਧਰੋਹੀ ਆ, ਤੇ ਜਿਹੜਾ ਬਾਰਡਰ ਤੇ ਸ਼ਹੀਦ ਹੋ ਜਾਂਦਾ ਉਹ ਰਾਸ਼ਟਰਵਾਦੀ ਆ। ਅਤੇ ਅੱਗੇ ਆਪਾਂ ਪਿਛਲੇ ਹਫ਼ਤੇ ਗੱਲ ਕੀਤੀ ਸੀ ਡੇਰਾ ਪ੍ਰੇਮੀਆਂ ਦੀ, ਪਿਓ ਪੁੱਤ ਗੋਲੀ ਦੇ ਨਾਲ ਮਾਰੇ ਗਏ ਸੀਗੇ ਤੇ ਪੁਲਿਸ ਦੇ ਹੱਥ ਕੁਛ ਨਹੀਂ ਲੱਗਾ ਤੇ ਉਹਨਾਂ ਦਾ ਸੰਸਕਾਰ ਵੀ ਨਹੀਂ ਹੋਇਆ ਹਜੇ। ਦੇਖੋ ਇਹ ਜਿਹੜੀ ਘਟਨਾ ਵਾਪਰੀ ਸੀ ਇਹਦੇ ਵਿੱਚ ਹਾਲੇ ਤੱਕ ਕੋਈ ਗ੍ਰਿਫਤਾਰੀ ਨਹੀਂ ਹੋਈ, ਹਾਲੇ ਤੱਕ ਕੋਈ ਵੀ ਪ੍ਰੋਗਰੈਸ ਨਹੀਂ ਹੈ ਇਨਵੈਸਟੀਗੇਸ਼ਨ ਦੀ, ਔਰ ਇਹ ਹੋਣੀ ਵੀ ਨਹੀਂ, ਜਾਪਦਾ ਵੀ ਨਹੀਂ। ਕਿਉਂਕਿ ਜੇ ਅਸੀਂ ਅਤੀਤ ਵੇਖੀਏ, ਜਗਦੀਸ਼ ਗਗਨੇਜਾ ਕਾਂਡ, ਚੰਦ ਕੌਰ ਕਾਂਡ, ਢੱਡਰੀਆਂ ਵਾਲੇ ਦਾ ਮਸਲਾ, ਉਸ ਤੋਂ ਬਾਅਦ ਸ਼ਿਵ ਸੈਨਾ ਵਾਲੇ ਦਾ ਕਤਲ ਹੋਇਆ ਲੁਧਿਆਣੇ ਦੇ ਵਿੱਚ, ਕਿੰਨੀਆਂ ਇਹੋ ਜਿਹੀਆਂ ਵਾਰਦਾਤਾਂ ਹੋਈਆਂ ਜਿਹੜੀਆਂ ਅਨਟ੍ਰੇਸ ਪਈਆਂ। ਕਹਿੰਦੇ ਜੀ ਫਲਾਣੀ ਅਸੀਂ CBI ਦੇ ਹਵਾਲੇ ਕਰ ਦਿੱਤੀ, ਠੀਕ ਆ, ਪਰ ਨਾਕਾਮੀ ਤੇ ਤੁਹਾਡੀ ਹੈ ਨਾ। ਪਹਿਲੀ ਤੇ ਨਾਕਾਮੀ ਇਹ ਆ ਕਿ ਤੁਸੀਂ ਉਸ ਘਟਨਾ ਨੂੰ ਰੋਕ ਨਹੀਂ ਸਕੇ, ਦੂਜੀ ਨਾਕਾਮੀ ਇਹ ਆ ਕਿ ਤੁਸੀਂ ਹੱਲ ਨਹੀਂ ਕਰ ਸਕੇ। ਇਹ ਕਹਿ ਦੇਣਾ ਕਿ ਅਸੀਂ CBI ਨੂੰ ਦੇ ਦਿੱਤੀ ਹੈ ਜੀ, ਅਸੀਂ ਆਹ ਕਰਦੇ ਪਏ ਉਹ ਬਿਲਕੁਲ ਬੇਹੂਦਾ ਤਰਕ ਆ। ਸੋ ਇਸ ਮਾਮਲੇ ਦੇ ਵਿੱਚ ਪ੍ਰੇਮੀ ਇਹ ਗੱਲ ਸਮਝਦੇ ਆ ਕਿ ਜੇਕਰ ਅਸੀਂ ਹੁਣ ਕੁਛ ਨਾ ਕੁਛ ਪੱਲੇ ਪਵਾ ਲਿਆ ਤੇ ਠੀਕ ਹੈ, ਮੁੜ ਕੇ ਸਾਨੂੰ ਇਹਨਾਂ ਡਾ ਨਹੀਂ ਦੇਣੀ ਪੁਲਿਸ ਵਾਲਿਆਂ ਨੇ। ਇਸ ਕਰਕੇ ਉਹ ਲਾਸ਼ਾਂ ਰੱਖ ਕੇ ਬੈਠੇ। ਉਹ ਕਹਿੰਦੇ ਕਿ ਸੰਸਕਾਰ ਅਸੀਂ ਉਦੋਂ ਤੱਕ ਨਹੀਂ ਕਰਨਾ ਜਦੋਂ ਤੱਕ ਦੋਸ਼ੀ ਫੜੇ ਨਹੀਂ ਜਾਂਦੇ। ਇਹ ਘਟਨਾ ਤਾਂ ਸਾਰਿਆਂ ਨੂੰ ਪਤਾ, ਘਟਨਾ ਲੁਧਿਆਣਾ ਜ਼ਿਲ੍ਹੇ ਦੇ ਜਗੇੜਾ ਪਿੰਡ ਦੇ ਵਿੱਚ ਵਾਪਰੀ, ਜਿੱਥੇ ਨਾਮ ਘਰ ਦੀ ਇੱਕ ਕੰਟੀਨ ਦੇ ਵਿੱਚ ਪਿਓ ਪੁੱਤਰ ਕੰਮ ਕਰਦੇ ਪਏ ਸਨ। ਅਣਪਛਾਤੇ ਹਮਲਾਵਰਾਂ ਨੇ ਉਹਨਾਂ ਨੂੰ ਗੋਲੀਆਂ ਮਾਰ ਦਿੱਤੀਆਂ। ਸੋ ਉਸ ਤੋਂ ਬਾਅਦ ਉਹਨਾਂ ਨੇ ਪ੍ਰਦਰਸ਼ਨ ਵੀ ਕੀਤਾ ਲਾਸ਼ ਰੱਖ ਕੇ ਹਾਈਵੇ ਤੇ। ਫਿਰ ਉਹ ਆਪਣੇ ਉਸ ਨਾਮ ਘਰ ਦੇ ਵਿੱਚ ਲਾਸ਼ਾਂ ਨੂੰ ਲੈ ਕੇ ਰੱਖ ਕੇ ਬਹਿ ਗਏ। ਉਹ ਕਹਿੰਦੇ ਕਿ ਜੀ ਪੁਲਿਸ ਆਉਂਦੀ ਹੈ, ਸਾਡੇ ਨਾਲ ਗੱਲਬਾਤ ਕਰਦੀ ਹੈ, ਇਹ ਇਹੋ ਕਹਿ ਕੇ ਚਲੇ ਜਾਂਦੀ ਹੈ ਜੀ ਅਸੀਂ ਜਾਂਚ ਕਰਦੇ ਪਏ, ਅਸੀਂ ਪੜਤਾਲ ਕਰਦੇ ਹਾਂ, ਅਸੀਂ ਲਾਸ਼ਾਂ ਰੱਖ ਕੇ ਬੈਠੇ ਹਾਂ, ਭਾਈ ਤੁਹਾਡੇ ਤੇ ਕੋਈ ਭਰੋਸਾ ਨਹੀਂ, ਤੁਸੀਂ ਪਹਿਲਾਂ ਪੜਤਾਲ ਕਰਕੇ ਦੋਸ਼ੀ ਫੜ ਲਓ, ਅਸੀਂ ਉਦੋਂ ਸੰਸਕਾਰ ਕਰ ਦਿਆਂਗੇ। ਹੁਣ ਇਹ ਸਥਿਤੀ ਜਿਹੜੀ ਹੈ ਉਹ ਕਹਿੰਦੇ ਕਿ ਉਦੋਂ ਤੱਕ ਬਣੀ ਰਹੇਗੀ, ਚਾਹੇ 8 ਦਿਨ ਬੀਤਣ, ਚਾਹੇ 10 ਦਿਨ, ਚਾਹੇ 20 ਦਿਨ, ਉਦੋਂ ਤੱਕ ਬਣੀ ਰਹੇਗੀ ਜਦੋਂ ਤੱਕ ਗ੍ਰਿਫਤਾਰੀਆਂ ਨਹੀਂ ਹੁੰਦੀਆਂ। ਹੁਣ ਪੰਜਾਬ ਪੁਲਿਸ ਦੇ ਰਹੀ ਹੈ ਭਰੋਸਾ ਕਿ ਜੀ ਅਸੀਂ ਇਹ ਕਰਦੇ ਪਏ, ਉਹ ਕਰਦੇ ਪਏ, ਜੋ ਕਰਦੇ ਪਏ ਹਾਂ, ਪਰ ਉਹ ਇਸ ਭਰੋਸੇ ਨੂੰ ਮੰਨਦੇ ਨਹੀਂ ਪਏ, ਉਹ ਇਸ ਭਰੋਸੇ ਤੇ ਯਕੀਨ ਨਹੀਂ ਕਰਦੇ ਪਏ। ਉਂਝ ਅੱਜ ਜਿਹੜੀ ਡੇਰੇ ਦੀ ਪੰਜਾਬ ਕਮੇਟੀ ਹੈ, ਉਹਦੇ ਇੱਕ ਸੱਜਣ ਨੇ ਕਿਹਾ, ਕਹਿੰਦਾ ਕਿ ਅਸੀਂ ਯਕੀਨ ਕਰੀਏ ਵੀ ਕਿਵੇਂ। ਅਸੀਂ ਇਹਨਾਂ ਤੇ ਯਕੀਨ ਕੀਤਾ ਸੀ। ਬੁਰਜ ਜਵਾਹਰ ਸਿੰਘ ਵਾਲਾ ਦੇ ਵਿੱਚ 8 ਮਹੀਨੇ ਪਹਿਲਾਂ ਇੱਕ ਪ੍ਰੇਮੀ ਮਰਿਆ ਸੀ, ਤੇ ਪ੍ਰੇਮੀ ਦੇ ਕਤਲ ਦਾ ਅਸੀਂ ਉਦੋਂ ਵੀ ਇਹ ਕਿਹਾ ਸੀਗਾ ਕਿ ਉਹਦੇ ਕਤਲ ਦਾ ਜਿੰਨਾ ਚਿਰ ਦੋਸ਼ੀ ਫੜਿਆ ਨਹੀਂ ਜਾਂਦਾ ਅਸੀਂ ਸੰਸਕਾਰ ਨਹੀਂ ਕਰਨਾ। ਉਦੋਂ ਸਾਨੂੰ ਕਿਹਾ ਗਿਆ ਕਿ ਨਹੀਂ ਤੁਸੀਂ ਸੰਸਕਾਰ ਕਰੋ, ਅਸੀਂ ਬੰਦਾ ਫੜ ਲਾਂਗੇ। ਅੱਜ ਤੱਕ ਕਹਿੰਦੇ ਕੋਈ ਬੰਦਾ ਨਹੀਂ ਫੜਿਆ ਗਿਆ ਉਸ ਮਾਮਲੇ 'ਚ।
ਹੁਣ ਇਹ ਪ੍ਰੇਮੀਆਂ ਦੇ ਤੇ ਪੁਲਿਸ ਵਾਲਿਆਂ ਦਾ ਪਤਾ ਨਹੀਂ ਕਦੋਂ ਸਮਝੌਤਾ ਹੋਏਗਾ, ਕਦੋਂ ਆਪਸ ਦੇ ਵਿੱਚ ਇਹਨਾਂ ਦਾ ਮੰਨਣ ਮਨਾਉਤ ਹੋਏਗਾ। ਪਰ ਇੱਕ ਸਵਾਲ ਤੇ ਪ੍ਰੇਮੀਆਂ ਤੇ ਵੀ ਖੜਾ ਹੁੰਦਾ ਨਾ। ਹਾਲਾਂਕਿ ਦੇਖੋ, ਕਿਸੇ ਦਾ ਖੂਨ ਡਿੱਲਿਆ, ਕਿਸੇ ਦੀ ਜਾਨ ਗਈ ਹੈ, ਬਹੁਤ ਮਾੜਾ ਕੰਮ ਹੋਇਆ, ਬੜੀ ਮੰਦਭਾਗੀ ਘਟਨਾ। ਪਰ ਦੇਖੋ, ਜਿਹੜਾ ਆਪ ਹੀ ਇਹ ਕਹਿੰਦੇ ਪਏ ਆ ਕਿ ਜੀ 8 ਮਹੀਨੇ ਪਹਿਲਾਂ ਜਵਾਹਰ ਸਿੰਘ ਵਾਲਾ ਦੇ ਵਿੱਚ ਕਤਲ ਹੋਇਆ ਸੀਗਾ, ਉਹ ਕਤਲ ਹਾਲੇ ਤੱਕ ਅਨਟ੍ਰੇਸ ਆ, ਤੇ ਉਹਦਾ ਸਿੱਧੇ ਤੌਰ ਤੇ ਇਹ ਜਿਹੜਾ ਅਨਟ੍ਰੇਸ ਦਾ ਮਾਮਲਾ ਉਹ ਸਿੱਧੇ ਤੌਰ ਤੇ ਪੰਜਾਬ ਸਰਕਾਰ, ਉਹਦੇ ਪ੍ਰਸ਼ਾਸਨ ਤੇ ਪੁਲਿਸ ਤੇ ਪੈਂਦਾ, ਉਹਦੇ ਮੋਢਿਆਂ ਤੇ ਪੈਂਦਾ। ਹੁਣ ਦੇਖੋ, ਜਦੋਂ ਤੁਸੀਂ ਇਹ ਗੱਲ ਕਹਿੰਦੇ ਹੋ ਤੇ ਫਿਰ ਤੁਸੀਂ ਆਪਣੀ ਬੁੱਕਲ ਦੇ ਵਿੱਚ ਇੱਕ ਅੰਤਰ ਝਾਤ ਵੀ ਮਾਰ ਛੱਡੋ ਕਿ ਜਿਸ ਪੁਲਿਸ ਦੇ ਕੋਲੋਂ ਤੁਹਾਡੇ ਪੈਰੋਕਾਰ ਦੇ ਕਤਲ ਦਾ ਮਾਮਲਾ ਹਾਲੇ ਤੱਕ ਸੁਲਝਿਆ ਨਹੀਂ, ਤੇ ਫਿਰ ਤੁਸੀਂ ਕਿਹੜੀ ਸ਼ਰਮ ਨੂੰ ਉਹਨਾਂ ਨੂੰ ਸਪੋਰਟ ਕੀਤੀ ਹੈ? ਤੁਸੀਂ ਕਿਹੜੇ ਮੂੰਹ ਨੂੰ ਫਿਰ ਵੋਟਾਂ ਪਾਈਆਂ ਨੇ? ਤੁਹਾਨੂੰ ਨਹੀਂ ਪਤਾ ਕਿ ਤੁਹਾਡੇ ਨਾਲ ਖੁਦ ਨਾਲ ਬੀਤ ਚੁੱਕੀ ਹੈ ਤੇ ਪੰਜਾਬ ਦੇ ਵਿੱਚ ਕਿੰਨੇ ਲੋਕ ਇਹੋ ਜਿਹੇ ਹੋਣਗੇ ਜਿਹੜੇ ਅੱਡੀਆਂ ਚੁੱਕ ਚੁੱਕੇ ਹਾਲੇ ਤੱਕ ਵੀ ਇਨਸਾਫ ਨੂੰ ਡਿੱਗਦੇ ਪਏ? ਤੁਸੀਂ ਉਹਨਾਂ ਦੇ ਮੂੰਹ ਨੂੰ ਵੇਖ ਲੈਂਦੇ। ਸੋ ਆਪੇ ਤੁਸੀਂ ਦਿੱਤੀਆਂ ਗੰਢਾਂ ਹੁਣ ਆਪੇ ਤੁਹਾਨੂੰ ਖੋਲਣੀਆਂ ਪੈਣਗੀਆਂ। ਪਰ ਇਹਦੇ ਨਾਲ ਤੁਹਾਨੂੰ ਪਤਾ ਤੇ ਲੱਗਿਆ ਕਿ ਲੋਕ ਜਿਹੜੇ ਰੋਂਦੇ ਸਨ ਉਹ ਕਿੰਨਾ ਕੁ ਸੱਚਾ ਰੋਂਦੇ ਸੀ। ਬਿਲਕੁਲ ਜੀ। ਤੇ ਨਾਲੇ ਇਹ ਜਿਹੜਾ ਚੱਕਰ ਹੈਗਾ, ਇਹ ਸਿੱਖਾਂ ਦੇ ਵਿਚਕਾਰ ਤੇ ਡੇਰਾ ਪ੍ਰੇਮੀਆਂ ਦੇ ਵਿਚਕਾਰ ਇਸ ਤਰ੍ਹਾਂ ਬਣਾ ਕੇ ਰੱਖਣ ਦੀਆਂ ਹੀ ਕੋਸ਼ਿਸ਼ਾਂ ਆ। ਤੇ ਅੱਗੇ ਆਪਾਂ ਚਟਾਲਿਆਂ ਦੇ ਪਰਿਵਾਰ ਦੀ ਗੱਲ ਕਰੀਏ ਕਿ ਅਵੇ ਚਟਾਲਾ ਪਾਣੀ ਲੈਣ ਆਏ ਸੀ ਪਰ ਜੇਲ੍ਹ ਪਹੁੰਚੇ ਤਾਂ ਹੁਣ ਜੇਲ੍ਹ ਤੋਂ ਰਿਹਾ। ਆਂਦੇ ਹੁੰਦੇ ਨਾ ਕਿ ਨੀਵੀਂ ਖੇਤੀ ਤੇ ਉੱਚੇ ਸਾਕ ਮੌਕੇ ਕਮੌਕੇ ਤਾਰ ਹੀ ਦਿੰਦੇ ਆ, ਕਿਤੇ ਕਿਤੇ ਤਾਰ ਦਿੰਦੇ ਆ। ਉਹੋ ਜਿਹਾ ਕੁਛ ਐਤਕੀ ਵੀ ਹੋਇਆ, ਬਣਗੀ ਦੇਖੀ ਜਾ ਰਹੀ ਹੈ। ਦੇਖੋ, ਅਵੇ ਚੌਟਾਲਾ ਦੀ ਅੱਜ ਜਿਹੜੀ ਰਿਹਾਈ ਹੋਈ ਆ ਉਹ ਇੰਨੀ ਜ਼ਿਆਦਾ ਗੁਪਤ ਸੀ, ਇੰਨੀ ਜ਼ਿਆਦਾ ਉਹਨੂੰ ਲੁਕੋ ਕੇ ਰੱਖਿਆ ਗਿਆ ਸੀਗਾ ਕਿ ਮੀਡੀਆ ਹਲਕਿਆਂ ਦੇ ਵਿੱਚ ਵੀ ਪਤਾ ਨਹੀਂ ਲੱਗਿਆ ਕਿ ਚੌਟਾਲੇ ਦੀ ਰਿਹਾਈ ਅੱਜ ਹੋ ਜਾਣੀ ਹੈ। ਔਰ ਕੱਲੇ ਚੌਟਾਲੇ ਦੀ ਨਹੀਂ, ਸਾਰੀ ਚੌਟਾਲਾ ਧਾੜ ਦੀ ਜਿਹੜੀ ਆ ਰਿਹਾਈ ਇੱਕਦਮ ਹੋ ਗਈ ਹੈ। ਸਾਰੇ ਹੈਰਾਨ ਸਨ ਕਿ ਹੋਇਆ ਕੀ। ਜ਼ਮਾਨਤਾਂ ਉਹਨਾਂ ਨੇ ਕਰਵਾਈਆਂ ਨਹੀਂ, ਜ਼ਮਾਨਤਾਂ ਕਿਸੇ ਨੇ ਦਿੱਤੀਆਂ ਨਹੀਂ, ਜ਼ਮਾਨਤਾਂ ਕਿਸੇ ਨੇ ਲਾਈਆਂ ਨਹੀਂ, ਰਿਹਾਈ ਕਿਵੇਂ ਹੋਈ? ਉਹਦੇ ਵਿੱਚ ਇੱਕ ਰਾਜ ਆ, ਉਹਦੇ ਵਿੱਚ ਇੱਕ ਰਾਜ ਆ। ਰਾਜ ਕੀ ਆ? ਅੱਜ ਅਚਨਚੇਤੀ ਪੰਜਾਬ ਪੁਲਿਸ ਨੇ ਉਸ ਅਦਾਲਤ ਦੇ ਵਿੱਚ ਅਰਜ਼ੀ ਫਾਈਲ ਕਰ ਦਿੱਤੀ ਕਿ ਜਿਹੜਾ ਇਹਨਾਂ ਦੇ ਖਿਲਾਫ ਮਾਮਲਾ ਦਾਇਰ ਕੀਤਾ ਗਿਆ, ਜੋ ਇਹਨਾਂ ਦੇ ਖਿਲਾਫ ਕਾਰਵਾਈ ਕੀਤੀ ਗਈ ਹੈ, ਉਹ ਕਾਰਵਾਈ ਖਾਰਜ ਕਰ ਦਿੱਤੀ। ਦੇਖੋ, ਆਪ ਹੀ ਪੁਲਿਸ ਨੇ ਕੁਝ ਦਿਨ ਪਹਿਲਾਂ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ, ਲੀਗਲ ਐਕਸ਼ਨ ਲਿਆ, ਜੋ ਉੱਥੇ 144 ਉਹਨਾਂ ਨੇ ਤੋੜੀ, 751 ਦੇ ਅਧੀਨ ਉਹਨਾਂ ਤੇ ਕਾਰਵਾਈ ਹੋਈ। ਬਾਅਦ ਦੇ ਵਿੱਚ ਆਪ ਹੀ ਅਰਜ਼ੀ ਪਾ ਦਿੱਤੀ ਗਈ ਕਿ ਉਹ ਸਾਰਾ ਕੁਛ ਹੈ ਜਿਹੜਾ ਰੱਦ ਕਰ ਦਿੱਤਾ ਜਾਵੇ। ਉਸ ਤੋਂ ਬਾਅਦ ਇਹਨਾਂ ਨੂੰ ਰਿਹਾਈ ਮਿਲ ਗਈ। ਰਿਹਾਈ ਮਿਲ ਕੇ ਤੇ ਇਹ ਵੱਧੇ ਰੁੱਧੇ ਆ ਜਿਹੜੇ ਚੰਡੀਗੜ੍ਹ ਚਲੇ ਗਏ। ਉੱਥੇ ਜਾ ਕੇ ਇਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ। ਅਵੇ ਚੌਟਾਲਾ ਨੇ ਇਹ ਗੱਲ ਆਖੀ, ਉਹਨੇ ਆਖਿਆ ਕਿ ਮੈਂ ਤੇ ਜ਼ਮਾਨਤ ਤੋਂ ਨਾ ਹੀ ਕਰ ਦਿੱਤੀ ਸੀ, ਇਹਨਾਂ ਨੇ ਧੱਕੇ ਨਾਲ ਜ਼ਮਾਨਤ ਦਿੱਤੀ, ਮਜਬੂਰ ਹੋ ਕੇ ਪੰਜਾਬ ਪੁਲਿਸ ਨੇ ਮੈਨੂੰ ਛੱਡਿਆ। ਤੇ ਨਾਲ ਉਹਨੇ ਐਲਾਨ ਕਰ ਦਿੱਤਾ ਕਿ 15 ਮਾਰਚ ਨੂੰ ਅਸੀਂ ਉੱਥੇ ਜਾ ਕੇ ਦਿੱਲੀ ਪਾਰਲੀਮੈਂਟ ਘੇਰਾਂਗੇ। ਕਹਿੰਦੇ ਕਿ ਇੱਥੇ ਕੰਮ ਹੈ ਜਿਹੜਾ ਉਹ ਸਾਡਾ ਨਹੀਂ ਰੁਕਣਾ, ਅਸੀਂ ਜਾ ਕੇ ਉੱਥੇ ਪਾਰਲੀਮੈਂਟ ਦਾ ਘਿਰਾਓ ਕਰਾਂਗੇ। ਚਲੋ, ਪਾਰਲੀਮੈਂਟ ਦਾ ਘਿਰਾਓ ਕਰਨਗੇ, ਇੱਥੇ ਤੇ ਪਟਿਆਲਾ ਜੇਲ੍ਹ ਵੇਖੀ, ਉੱਥੇ ਤਿਹਾੜ ਵੇਖ ਲਊਗਾ। ਔਰ ਤਿਹਾੜ ਦੇ ਵਿੱਚ ਆਪਦੇ ਜਿਹੜੇ ਉਹਦੇ ਭਰਾ ਤੇ ਪਿਓ ਅੰਦਰ ਆ, ਉਹਨਾਂ ਦੇ ਨਾਲ ਇਕੱਠੇ ਹੋ ਜਾਣਗੇ, ਇਕੱਠੇ ਉੱਥੇ ਦੁੱਖ ਸੁੱਖ ਕਰ ਲੈਣਗੇ। ਉਹਦਾ ਤੇ ਇਕੱਠੇ ਬਹੁਤ ਘੱਟ ਹੁੰਦੇ ਆ, ਉੱਥੇ 4 ਦਿਨ ਇਕੱਠੇ ਲਾ ਲੈਣਗੇ ਜੇ ਜਾਊਗਾ ਤੇ। ਪਰ ਪੰਜਾਬ ਪੁਲਿਸ ਦੀ ਜਿਹੜੀ ਇਹ ਕਾਰਵਾਈ ਹੈ ਉਹ ਸਵਾਲਾਂ ਦੇ ਘੇਰੇ 'ਚ ਆ ਕਿ ਪਹਿਲਾਂ ਇਹਨਾਂ ਨੂੰ ਫੜਿਆ ਔਰ ਫਿਰ ਇਹਨਾਂ ਤੇ ਕਾਰਵਾਈ ਕੀਤੀ, ਫਿਰ ਬਾਅਦ ਦੇ ਵਿੱਚ ਆਪ ਹੀ ਇਹਨਾਂ ਨੂੰ ਛੱਡਣ ਦੀ ਕੀ ਲੋੜ ਸੀ? ਕਿਉਂਕਿ ਕੁਝ ਲੋਕਾਂ ਦਾ ਮੰਨਣਾ ਕਿ ਇਹਨਾਂ ਨੂੰ ਜ਼ਮਾਨਤ ਲੈਣ ਦੇਣਾ ਚਾਹੀਦਾ ਸੀਗਾ। ਉਹਦੇ ਨਾਲ ਇੱਕ ਤੇ ਪੰਜਾਬ ਦਾ ਜਿਹੜਾ ਸਟੈਂਡ ਮਜ਼ਬੂਤ ਰਹਿੰਦਾ, ਦੂਜਾ ਇਹ ਕਿ ਜੇਕਰ ਅੱਗੇ ਤੋਂ ਇਹੋ ਜਿਹੀ ਹਮਾਕਤ ਕਰਦੇ ਤੇ ਇਹਨਾਂ ਤੇ ਕਾਰਵਾਈ ਹੈ ਜਿਹੜੀ ਹੋਰ ਵੀ ਸਖਤ ਕੀਤੀ ਜਾ ਸਕਦੀ ਸੀ। ਪਰ ਇਹ ਕਿਉਂ ਹੋਇਆ, ਕਿਹਨੇ ਕਰਵਾਇਆ, ਇਹ ਸਾਰਾ ਕੁਛ ਹੈ ਜਿਹੜਾ ਉਹ ਸਭ ਦੇ ਸਭ ਨਹੀਂ ਆ। ਕਿਉਂਕਿ ਪੁਲਿਸ ਹੈ ਜਿਹੜੀ ਉਹ ਹਾਲੇ ਵੀ, ਅਸੀਂ ਇੱਕ ਵੰਨਗੀ ਦੇਖੀ ਹੈ ਨਾ, ਕੱਲ ਦਿੱਲੀ ਦੇ ਵਿੱਚ ਚੋਣਾਂ ਹੁੰਦੀਆਂ ਪਈਆਂ ਸਨ, ਇੱਕ ਵਾਰਡ ਦੇ ਵਿੱਚੋਂ ਪੰਜਾਬ ਪੁਲਿਸ ਦੇ ਕੁਝ ਕਰਮਚਾਰੀ ਜਿਹੜੇ ਵਰਦੀਧਾਰੀ ਸਨ ਉਹ ਪੈਸੇ ਵੰਡਦੇ ਫੜੇ ਗਏ। ਦੇਖੋ, ਦਿੱਲੀ ਦੇ ਵਿੱਚ ਪੰਜਾਬ ਪੁਲਿਸ ਦਾ ਕਰਮਚਾਰੀ ਹੈ ਜਿਹੜਾ ਉਹਨਾਂ ਨੇ ਪਹਿਲਾਂ ਹੀ ਕਹਿਤਾ ਸੀ ਕਿ ਕੋਈ ਦਿਖੇ ਨਾ, ਚੋਣਾਂ ਦੇ ਵਿੱਚ ਕੋਈ ਦਿਖੇ ਨਾ। ਗੁਰਦੁਆਰਾ ਕਮਿਸ਼ਨ ਨੇ ਪਹਿਲਾਂ ਇਹਨਾਂ ਨੂੰ ਪੱਤਰ ਲਿਖ ਦਿੱਤਾ ਸੀ ਕੁਝ ਘੰਟੇ ਪਹਿਲਾਂ ਕਿ ਆਪਦੇ ਜਿੰਨੇ ਵੀ ਤੁਹਾਡੇ ਫਿਰਦੇ ਆ ਇੱਥੇ ਪੰਜਾਬ ਪੁਲਿਸ ਦੇ ਬੰਦੇ, ਇਹਨਾਂ ਸਾਰਿਆਂ ਨੂੰ ਬਾਹਰ ਕਰ ਦਿਓ। ਪਰ ਬਾਵਜੂਦ, ਵਾਰਨਿੰਗ ਦੇ ਬਾਵਜੂਦ, ਚੋਣ ਜ਼ਾਬਤਾ ਲੱਗੇ ਹੋਣ ਦੇ ਬਾਵਜੂਦ ਉੱਥੇ ਜਾ ਕੇ ਪੈਸੇ ਵੰਡਦੇ ਫਿਰਦੇ। ਕਿਉਂ? ਕਿਉਂਕਿ ਇੱਥੇ ਬਹੁਤ ਸਾਰੇ ਪੁਲਿਸ ਵਾਲੇ ਇਹੋ ਜਿਹੇ ਆ ਜਿਹੜੇ ਇਹਨਾਂ ਦੀਆਂ ਅਹਿਸਾਨਮੰਦੀਆਂ ਦੇ ਥੱਲੇ ਦੱਬੇ ਪਏ ਆ।
ਤੇ ਉਹ ਅੱਜ ਵੀ ਉਹਨਾਂ ਅਹਿਸਾਨ ਮੰਦੀਆਂ ਦਾ ਮੁੱਲ ਗਾਹੇ ਬਗਾਹੇ ਮੋੜਦੇ ਆ। ਉਹਨਾਂ ਦੇ ਵਿੱਚ ਸਿਪਾਹੀ ਤੋਂ ਲੈ ਕੇ DIG IG ਤੱਕ ਔਰ ਇਹਦੋਂ ਵੀ ਤੋਂ ਰੈਂਕ ਤੱਕ ਬੰਦੇ ਬੈਠੇ ਆ ਜਿਹੜੇ ਕਿਤੇ ਨਾ ਕਿਤੇ ਚਾਬੀ ਲੱਗੀ ਤੋਂ ਥੱਲੇ ਕੰਮ ਕੱਢ ਦਿੰਦੇ, ਕੰਮ ਕਰ ਦਿੰਦੇ ਆ। ਤੇ ਇਹੋ ਜਿਹੀ ਚਾਬੀ ਲੱਗੀ ਤੋਂ ਹੀ ਇਹ ਜਿਹੜੀ ਅਰਜ਼ੀ ਆ ਫਾਈਲ ਕੀਤੀ ਗਈ, ਕਿਉਂਕਿ ਕੱਲ ਨੂੰ ਉੱਥੇ ਹਰਿਆਣੇ ਅਸੈਂਬਲੀ ਦੇ ਵਿੱਚ ਉਹਨਾਂ ਦਾ ਇਜਲਾਸ ਸ਼ੁਰੂ ਹੋਣਾ। ਜੇ ਇਹ ਚਟਾਲਾ ਇੱਥੇ ਬੰਦ ਰਹਿੰਦਾ ਤੇ ਉਹ ਜਿਹੜਾ ਇਜਲਾਸ ਸੀ ਉਹ ਵੀ ਲੰਘ ਜਾਣਾ ਸੀ। ਇਸ ਕਰਕੇ ਚਾਬੀ ਲਾਈ ਗਈ ਪਿੱਛੋਂ ਉੱਚੇ ਸਾਕਾਂ ਵੱਲੋਂ, ਜਿਵੇਂ ਮੈਂ ਅੱਗੇ ਕਿਹਾ ਕਿ ਨੀਵੀਂ ਖੇਤੀ ਤੇ ਉੱਚੇ ਸਾਕ ਕਿਤੇ ਨਾ ਕਿਤੇ ਕੰਮ ਕਰ ਜਾਂਦੇ, ਉਹਨਾਂ ਨੇ ਚਾਬੀ ਲਾਈ ਤੇ ਫਿਰ ਇਹਨਾਂ ਨੇ ਚਾਬੀ ਲਾ ਕੇ ਜੇਲ੍ਹ ਦਾ ਜਿੰਦਾ ਖੋਲ ਦਿੱਤਾ ਕਿ ਜਾ ਭਾਈ ਹਰਿਆਣੇ ਦੀ ਅਸੈਂਬਲੀ ਦੇ ਵਿੱਚ ਜਾ ਕੇ ਤੂੰ ਹੁਣ ਉਹਨਾਂ ਨੂੰ ਘੇਰ, ਇਹ ਜਾ ਕੇ ਉੱਥੇ ਹੁਣ ਵਰਸੇਗਾ। ਤੇ ਦੇਖੋ ਜੀ, ਮੈਂ ਤਾਂ ਹਰਿਆਣੇ ਲਈ ਡਟਿਆ, ਹਰਿਆਣੇ ਲਈ ਮੈਂ ਜ਼ੋਰ ਲਾਇਆ ਤੇ ਸਰਕਾਰ ਨੇ ਕੀ ਕੀਤਾ? ਸਰਕਾਰ ਨੇ ਸਾਡੇ ਰਾਹ ਦੇ ਵਿੱਚ ਸਗੋਂ ਨਾਕੇ ਲਾ ਦਿੱਤੇ। ਔਰ ਦੇਖੋ, ਅਸੀਂ ਤੇ ਉੱਥੇ ਜਾ ਕੇ ਇਹੋ ਜਿਹੀ ਲੜਾਈ ਲੜੀ ਕਿ ਜ਼ਮਾਨਤ ਵੀ ਨਹੀਂ ਲਈ। ਪੰਜਾਬ ਸਰਕਾਰ ਨੂੰ ਮਜਬੂਰ ਹੋ ਕੇ ਸਾਨੂੰ ਛੱਡਣਾ ਪਿਆ। ਉਹ ਆਪਦੇ ਨੰਬਰ ਬਣਾ ਲੇਗਾ। ਨੰਬਰਾਂ ਦੀ ਗੇਮ ਹੈ ਸਾਰੀ। ਆਉਣ ਵਾਲੇ ਦਿਨਾਂ 'ਚ ਅਸੀਂ ਤਵੱਕੋ ਕਰ ਸਕਦੇ ਹਾਂ ਕਿ ਜੇ 11 ਮਾਰਚ ਨੂੰ ਇੱਥੇ ਸਰਕਾਰ ਦੀ ਸੱਤਾ ਦੀ ਤਬਦੀਲੀ ਹੁੰਦੀ ਹੈ ਤੇ ਇਹ ਚੁਟਾਲਾ ਹੈ ਜਿਹੜਾ ਉਹ ਕੱਲਾ SYL ਤੱਕ ਨਹੀਂ ਥੰਮੇਗਾ, ਉਸ ਤੋਂ ਇਲਾਵਾ ਵੀ ਕੁਝ ਕਰ ਸਕਦਾ। ਜਿਵੇਂ ਚੰਡੀਗੜ੍ਹ ਦਾ ਮਸਲਾ ਹੋ ਸਕਦਾ ਹੈ ਕਿ SYL ਦੇ ਮੁੱਦੇ ਤੋਂ ਬਾਅਦ ਚੰਡੀਗੜ੍ਹ ਦਾ ਕੋਈ ਰਾਗ ਹੈ ਜਿਹੜਾ ਉਹ ਛੇੜ ਕੇ ਬਹਿ ਜੇ। ਉਂਝ ਪੰਜਾਬ ਪੁਲਿਸ ਦੀ ਜਿਹੜੀ ਕਾਰਵਾਈ ਹੈਰਾਨ ਕਰਦੀ ਹੈ। ਉਹ ਜਿਵੇਂ ਕਹਿੰਦੇ ਹੁੰਦੇ ਨਾ ਕਿ ਪਰਾਏ ਪੀਰ ਨੂੰ ਮਲੀਦਾ ਤੇ ਆਪਣੇ ਪੀਰ ਨੂੰ ਤਤੂਰਾ। ਉਹ ਗੱਲ ਆ ਕਿ ਇੱਥੇ ਜਦੋਂ ਸਰਬੱਤ ਖਾਲਸਾ ਹੋਇਆ ਸੀ ਉਸ ਤੋਂ ਬਾਅਦ ਕੁਝ NRIs ਤੇ ਇਹਨਾਂ ਨੇ ਕੇਸ ਦਰਜ ਕੀਤੇ ਸਨ। ਇੱਕ NRI ਇਹੋ ਜਿਹਾ ਸੀ ਜਿਹਨੂੰ 157 ਦੇ ਵਿੱਚ ਇਹਨਾਂ ਨੇ ਮਹੀਨਿਆਂ ਬੱਧੀ ਜੇਲ੍ਹ ਦੀ ਦਾਲ ਪਿਆਈ ਸੀ। ਹੁਣ ਦੇਖੋ, ਇਹ ਜਿਹੜੇ ਹਰਿਆਣੇ ਵਾਲੇ ਜਿਹੜੇ ਪਾਣੀ ਲੈਣ ਆਏ ਸਨ, ਇੱਕ ਧਾੜ ਬਣ ਕੇ ਆਏ ਸਨ, ਉਹਨਾਂ ਨੂੰ 57 ਦੀ ਕਾਰਵਾਈ ਦੇ ਵਿੱਚ ਆਪ ਹੀ ਇਹਨਾਂ ਨੇ ਅੰਦਰ ਕਰਕੇ ਆਪ ਹੀ ਛੱਡ ਦਿੱਤਾ। ਜਦ ਕਿ ਜਿਹੜੇ ਲੋਕ ਧਾਰਮਿਕ ਅਕਾਦਤ ਕਰਕੇ ਇੱਥੇ ਆਏ ਸਨ ਉਹਨਾਂ ਨੂੰ ਉਸੇ ਧਾਰਾ ਦੇ ਅਧੀਨ ਕਈ ਮਹੀਨਿਆਂ ਤੱਕ ਜੇਲ੍ਹ ਦੇ ਵਿੱਚ ਰਗੜਾਇਆ। ਸੋ ਇਹ ਪੰਜਾਬ ਪੁਲਿਸ ਦੀ ਜਿਹੜੀ ਕਾਰਵਾਈ ਹੈ ਉਹ ਉਹੀ ਕਾਰਵਾਈ ਹੈ ਜਿਹੜੀ ਕਾਰਵਾਈ ਅਸੀਂ 10 ਸਾਲ ਤੋਂ ਵਹਿੰਦੇ ਆਏ ਹਾਂ। ਕੱਖ ਵੀ ਨਹੀਂ ਬਦਲਿਆ। ਬਿਲਕੁਲ ਜੀ, ਉੱਥੇ ਬਦਲਣਾ ਕੀ ਹੈਗਾ ਆ? ਉੱਥੇ ਤੇ ਰਾਜਨੀਤਿਕ ਬੰਦਿਆਂ ਦੇ ਇਸ਼ਾਰਿਆਂ ਤੇ ਚੱਲਦੇ ਆ। ਤੇ ਅੱਗੇ ਆਪਾਂ ਕਮੇਟੀ ਦੇ ਮੁੱਖ ਸਕੱਤਰ ਦੀ ਗੱਲ ਕਰੀਏ ਤੇ ਉਸ ਦੀ ਤਨਖਾਹ ਘਟਾਈ ਗਈ। ਇਹ 3 ਲੱਖੀਆ ਸੀਗਾ, ਪਹਿਲਾਂ 3 ਲੱਖੀਆ ਕਹਿੰਦੇ ਸਨ। ਜਦੋਂ ਇਹ ਆਇਆ ਤੇ ਦੱਸਦੇ ਕਿ ਇਹ ਅੱਗੇ ਜਾਂਦਾ ਹੁੰਦਾ ਸੀ ਤੇ ਪਿੱਛੇ ਕਮੇਟੀ ਦੇ ਛੋਟੇ ਮੁਲਾਜ਼ਮ ਹੀ ਕਹਿੰਦੇ ਸਨ ਕਿਹਾ ਜਾਂਦਾ 3 ਲੱਖੀਆ 3 ਲੱਖੀਆ 3 ਲੱਖੀਆ। ਹੁਣ 3 ਲੱਖੀਆ ਤੇ ਨਹੀਂ ਰਹੇਗਾ। ਹੁਣ ਘਟ ਕੇ ਇਹਦਾ ਅਹੁਦਾ ਜਿਹੜਾ 1 ਲੱਖੀਆ ਹੋ ਜਾਏਗਾ। ਯਾਨੀ 1 ਲੱਖ ਰੁਪਇਆ ਤਨਖਾਹ ਇਹਦੀ ਕਰ ਦਿੱਤੀ ਗਈ ਆ। 3 ਲੱਖ ਰੁਪਇਆ ਪਹਿਲਾਂ ਤਨਖਾਹ ਲੈਂਦਾ ਸੀ। ਕੋਠੀ ਦਾ ਕਿਰਾਇਆ 40,000 ਰੁਪਇਆ ਜਿਹੜਾ ਉਹ ਲੈਂਦਾ ਸੀ। ਰਣਜੀਤ ਐਵੇਨਿਊ ਦੇ ਵਿੱਚ ਕੋਠੀ ਸੀ ਸਕੱਤਰ ਸਾਹਿਬ ਦੀ। ਔਰ ਸਕੱਤਰ ਸਾਹਿਬ ਲਈ ਤੇ ਜਿਸ ਤਰੀਕੇ ਨਾਲ ਨਿਯੁਕਤੀ ਵੇਲੇ ਸ਼ਰਤਾਂ ਬਦਲੀਆਂ ਗਈਆਂ, ਨਿਯਮ ਬਦਲੇ ਗਏ, ਸਾਰੇ ਹੈਰਾਨ ਸਨ ਕਿ ਇਹੋ ਜਿਹੀ ਇਹਦੇ ਕੋਲ ਕੀ ਗਿੱਦੜ ਸਿੰਘੀ ਆ ਕਿ ਇਹਦੇ ਲਈ ਸ਼ਰਤਾਂ ਵੀ ਬਦਲ ਦਿੱਤੀਆਂ ਗਈਆਂ, ਕਾਇਦੇ ਵੀ ਬਦਲ ਦਿੱਤੇ ਗਏ, ਇਹਦੇ ਲਈ ਤਨਖਾਹ ਦੇ ਗੱਫੇ ਵੀ ਖੁੱਲੇ ਕਰ ਦਿੱਤੇ ਗਏ। ਇਹਦੇ ਕੋਲ ਹੈ ਕੀ ਜਾਦੂ ਦੀ ਛੜੀ ਆ ਜਿਹਦੇ ਨਾਲ ਇਹ ਸਾਰੇ ਪ੍ਰਬੰਧ ਸੁਧਾਰ ਦੇਵੇਗਾ। ਗੁਰੂ ਕੀ ਗੋਲਕ ਦੀ ਜਿਹੜੀ ਲੁੱਟ ਹੁੰਦੀ ਪਈ ਹੈ ਉਹਨੂੰ ਇਹ ਬੰਦ ਕਰਵਾ ਦੇਗਾ। ਜੋ ਉਸਾਰੀਆਂ ਦੇ ਵਿੱਚ ਜੋ ਖਰੀਦੋ ਫਰੋਖਤਾਂ ਦੇ ਵਿੱਚ ਗੜਬੜੀਆਂ ਚੱਲਦੀਆਂ ਉਹਨਾਂ ਸਾਰੀਆਂ ਨੂੰ ਰੁਕਵਾ ਦੇਗਾ। ਆਖਿਰ ਇਸ ਬੰਦੇ ਕੋਲ ਇਹੋ ਜਿਹਾ ਮੰਤਰ ਕੀ ਹੈ? ਪਰ ਬਾਅਦ ਦੇ ਵਿੱਚ ਪਤਾ ਲੱਗਿਆ ਕਿ ਇਹਦੇ ਕੋਲ ਕੱਖ ਵੀ ਨਹੀਂ, ਇਹਦੇ ਕੋਲ ਤੇ ਕੁਛ ਵੀ ਨਹੀਂ। ਇਹਨੇ ਤੇ ਅੰਮ੍ਰਿਤ ਵੀ ਨਿਯੁਕਤੀ ਤੋਂ ਕੁਛ ਦਿਨ ਪਹਿਲਾਂ ਛਕਿਆ ਸੀਗਾ। ਉਸ ਤੋਂ ਪਹਿਲਾਂ ਇਹ ਅੰਮ੍ਰਿਤ ਤੋਂ ਬਗੈਰ ਹੀ ਸੀਗਾ। ਔਰ ਜਿਹੜਾ ਰੂਲ ਬੁੱਕ ਦਾ ਇੱਕ ਕਾਇਦਾ ਹੈ ਕਮੇਟੀ ਦਾ ਉਹ ਵੀ ਇਹਦੇ ਲਈ ਬਦਲਿਆ ਗਿਆ, ਕਿਉਂਕਿ ਆਮ ਤੌਰ ਤੇ 58 ਸਾਲ ਦੇ 160 ਸਾਲ ਦੇ ਰਿਟਾਇਰ ਕਰੀ ਜਾਂਦੇ ਆ। ਪਰ ਇਹਦੇ ਲਈ ਨਿਯੁਕਤੀ ਹੈ ਜਿਹੜੀ ਉਹਦੀ ਉਮਰ ਵਧਾ ਕੇ 70-75 ਸਾਲ ਕੀਤੀ ਗਈ, ਕਿਉਂਕਿ ਇਹਦੇ ਮੁਤਾਬਕ ਸਾਰੇ ਰੂਲ ਕਾਇਦੇ ਮਰੋੜਨੇ ਸਨ। ਫਿਰ ਕੰਮ ਇਹ ਸਾਰੇ ਨਿਬੇੜਨੇ ਸੀਗੇ। ਹੁਣ ਇਹਨਾਂ ਨੇ ਅੱਜ ਜਿਹੜੀ ਅੰਤਰਿੰਗ ਕਮੇਟੀ ਦੀ ਮੀਟਿੰਗ ਹੋਈ ਆ ਉਹਦੇ 'ਚ ਇਹ ਮਤਾ ਪੁਗਾਇਆ ਕਿ ਭਾਈ 3 ਲੱਖ ਤੋਂ ਸਕੱਤਰ ਸਾਹਿਬ ਦੀ ਜਿਹੜੀ ਤਨਖਾਹ ਘਟਾ ਕੇ 1 ਲੱਖ ਕੀਤੀ ਜਾਂਦੀ ਹੈ। ਹੁਣ ਉੱਥੇ ਜਿਹੜਾ ਸੱਜਣ ਇਹਦੀ ਅਨਾਉਂਸਮੈਂਟ ਕਰਨ ਡਿਆ ਸੀ ਉਹ ਕਹਿੰਦਾ ਜੀ ਕਿ ਪਹਿਲਾਂ ਸਕੱਤਰ ਸਾਹਿਬ 3 ਲੱਖ ਤੇ ਸੇਵਾ ਕਰਦੇ ਸਨ, ਹੁਣ ਉਹਨਾਂ ਨੇ ਫੈਸਲਾ ਕੀਤਾ ਹੈ ਕਿ ਉਹ ਇਹ ਸੇਵਾ ਜਿਹੜੀ ਉਹ 1 ਲੱਖ ਤੇ ਕਰਿਆ ਕਰ। ਦੇਖੋ, ਸੇਵਾ ਜਿਹੜੀ ਆ ਉਹ ਲੱਖਾਂ 'ਚ ਸੇਵਾ ਕੀਤੀ ਜਾਂਦੀ ਹੈ। ਸੇਵਾ ਦੇ ਅਰਥ ਹੀ ਵਿਗਾੜ ਕੇ ਰੱਖ ਦਿੱਤੇ ਆ। ਕੋਈ ਕਹਿੰਦਾ ਜੀ ਕਿ 3 ਲੱਖ ਲੈ ਕੇ ਸੇਵਾ ਕਰਦਾ, ਕੋਈ ਕਹਿੰਦਾ ਜੀ ਲੱਖ ਲੈ ਕੇ ਸੇਵਾ ਕਰ ਲਿਆ ਕਰੇਗਾ, ਤੇ ਕਈ ਤੇ ਇਹੋ ਜਿਹੇ ਕਹਿੰਦੇ ਆ ਕਿ ਜੀ ਅਸੀਂ ਫ੍ਰੀ ਸੇਵਾ ਕਰਦਿਆ ਕਰਾਂਗੇ, ਸਾਨੂੰ ਮੌਕਾ ਤੇ ਮਿਲੇ। ਇਸੇ ਅਹੁਦੇ ਤੇ ਵਿਰਾਜਮਾਨ ਹੋਣ ਲਈ ਬਹੁਤ ਸਾਰੇ ਸਿੱਖ ਬੁੱਧੀਜੀਵ ਅੱਗੇ ਆਏ ਸੀ। ਉਹਨਾਂ ਕਿਹਾ ਸੀ ਕਿ ਅਸੀਂ 1 ਰੁਪਈਏ ਤੇ ਕੰਮ ਕਰਨ ਨੂੰ ਤਿਆਰ ਆ। ਪਰ ਨਹੀਂ, ਕਿਉਂਕਿ ਇਹ ਬੰਦਾ ਜਿਹੜਾ ਹਰਚਰਨ ਸਿੰਘ ਸੀ
ਇਹ ਬਾਦਲ ਪਰਿਵਾਰ ਨੇ ਉੱਥੇ ਪ੍ਰਬੰਧ ਲਈ ਨਹੀਂ, ਉੱਥੇ ਹਿਸਾਬ ਕਿਤਾਬ ਲਈ ਲਾਇਆ ਸੀ। ਇਹਨੂੰ ਕਹਿ ਸਕਦੇ ਕਿ ਮਿੰਨੀ ਲੇਖਾਕਾਰ ਸੀਗਾ। ਇਸ ਕਰਕੇ ਉਹ ਸਾਰੀਆਂ ਜਿਹੜੀਆਂ ਪੇਸ਼ਕਸ਼ਾਂ ਆਈਆਂ ਸਿੱਖ ਬੁੱਧੀਜੀਵਾਂ ਵੱਲੋਂ ਉਹ ਨਕਾਰ ਦਿੱਤੀਆਂ ਗਈਆਂ, ਰੱਦ ਦਿੱਤੀਆਂ ਗਈਆਂ, ਇਹਨੂੰ ਉੱਥੇ ਫਿੱਟ ਕਰ ਦਿੱਤਾ ਗਿਆ। ਪਰ ਇਹਦੀ ਜਿਹੜੀ ਨਿਯੁਕਤੀ ਜਿਸ ਮੰਤਵ ਲਈ ਕੀਤੀ ਗਈ ਸੀ ਬਾਦਲ ਪਰਿਵਾਰ ਨੂੰ ਉਸ ਮੁਤਾਬਕ ਨਤੀਜੇ ਨਹੀਂ ਮਿਲੇ। ਹਾਰ ਕੇ ਫਿਰ ਹੁਣ ਕਟੌਤੀ ਹੈ ਜਿਹੜੀ ਉਹ ਬੜੇ ਵੱਡੇ ਪੱਧਰ ਤੇ ਕਰਨੀ ਪਈ। ਉਹ ਜਿਵੇਂ ਕਹਿੰਦੇ ਹੁੰਦੇ ਨਾ ਕਿ ਕਿਸੇ ਨੇ ਆਖਿਆ ਸੀਗਾ ਜੀ ਬਾਬਾ ਤੇਰੇ ਚੇਲੇ ਬੜੇ ਹੋ ਗਏ, ਉਹਨੇ ਕੋਈ ਗੱਲ ਨਹੀਂ, ਭੁੱਖੇ ਮਰਦੇ ਆਪੇ ਨਿਕਲ ਜਾਣਗੇ। ਸੋ ਇਹ ਇਸ ਕਰਕੇ ਕਟੌਤੀ ਕੀਤੀ ਗਈ ਕਿ ਸਿੱਧਾ ਹੁਣ ਜਵਾਬ ਨਹੀਂ ਸੀ ਦਿੱਤਾ ਜਾ ਸਕਦਾ। ਕਟੌਤੀ ਕਰਕੇ ਹੌਲੀ ਹੌਲੀ ਰਾਹ ਹੈ ਜਿਹੜਾ ਉਹ ਪਾ ਦਿੱਤਾ ਜਾਏਗਾ। ਵੈਸੇ ਵੀ ਇਹਨਾਂ ਦੀ ਰਵਾਇਤ ਆ, ਕਹਿੰਦੇ ਆ ਕਿ ਲਿਆਉਂਦੇ ਹਾਥੀ ਤੇ ਆ ਤੇ ਜਾਣ ਲੱਗਿਆ ਫਿਰ ਰਕਸ਼ਾ ਵੀ ਨਹੀਂ ਦਿੰਦੇ, ਬੰਦਾ ਜਾਂਦਾ ਹੀ ਪੈਦਲ ਆ। ਸੋ ਉਹੋ ਜਿਹਾ ਰਾਹ ਹੈ ਜਿਹੜਾ ਇਸ ਸਕੱਤਰ ਸਾਹਿਬ ਲਈ ਵੀ ਪੱਧਰਾ ਕੀਤਾ ਜਾ ਰਿਹਾ। ਵੈਸੇ ਅੱਜ ਦੀ ਜਿਹੜੀ ਅੰਤਰਿਮ ਕਮੇਟੀ ਸੀ ਇਹਦੇ ਚ ਕੁਝ ਫੈਸਲੇ ਜਿਹੜੇ ਮਹੱਤਵਪੂਰਨ ਹੋਰ ਵੀ ਲਏ ਗਏ ਆ। ਮਸਲਨ ਇੱਕ ਤੇ ਹੈ ਕਿ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਹੈ ਜਿਹੜੇ ਇੱਕ ਤੋਂ ਵੱਧ ਨਹੀਂ ਦਿੱਤੇ ਜਾਇਆ ਕਰਨਗੇ। ਦੂਜੀ ਇਹਨਾਂ ਨੇ ਇਹ ਇੱਕ ਬਹੁਤ ਅਹਿਮ ਆਪਣੇ ਫੈਸਲੇ ਦੇ ਵਿੱਚ ਮੱਦ ਰੱਖੀ ਹੈ ਕਿ ਕੈਨੇਡਾ ਨੂੰ 250 ਸਰੂਪ ਹੈ ਜਿਹੜੇ ਉਹ ਭੇਜੇ ਜਾਣਗੇ। ਪਰ ਇਹਨਾਂ ਨੇ ਕਿਹਾ ਕਿ ਅਸੀਂ ਇਕੱਠੇ ਨਹੀਂ ਭੇਜਾਂਗੇ, ਅਸੀਂ ਭੇਜਾਂਗੇ ਕਿਸ਼ਤਾਂ 'ਚ, ਮਸਲਨ 50-50 60-60 ਕਰਕੇ। ਪਰ ਕੈਨੇਡਾ ਦੇ ਵਿੱਚ ਜਿਵੇਂ ਸਿੱਖਾਂ 'ਚ ਮੰਗ ਹੈ ਸਰੂਪਾਂ ਪ੍ਰਤੀ, ਤੇ ਅਸੀਂ ਉਹ ਮੰਗ ਦੀ ਪੂਰਤੀ ਹੈ ਜਿਹੜੀ ਜਲਦੀ ਕਰ ਦਿਆਂਗੇ। ਜੀ ਵੈਸੇ ਵੀ ਜਿਉਂ ਨਤੀਜੇ ਲੱਗ ਕੇ ਆਉਂਦੇ ਆ ਨਾ ਉਸ ਵੇਲੇ ਤੱਕ ਕਈ ਕਟੌਤੀਆਂ ਹੋਣੀਆਂ ਜੀ ਇੱਧਰ ਉੱਧਰ। ਤੇ ਆਪਾਂ ਬਾਬਿਆਂ ਦੀ ਗੱਲ ਕਰੀਏ ਕਿ ਇੱਕ ਬਾਬੇ ਨੇ ਜੀਪ ਲਈ ਭਗਤ ਦਾ ਧੂੰਆਂ ਹੀ ਕਢਾਇਆ। ਇਹ ਬਾਬਾ ਐਲਣਾਬਾਦ ਦਾ, ਵੈਸੇ ਹਰਿਆਣੇ ਦਾ। ਕਮਾਲ ਦੀ ਗੱਲ ਤੇ ਕਿ ਸਾਡੇ ਪੰਜਾਬ ਵਾਲਿਆਂ ਨੂੰ ਪਤਾ ਨਹੀਂ ਕੀ ਹੋਇਆ ਕਿ ਉਹਨਾਂ ਨੂੰ ਇੰਨੇ ਬਾਬੇ ਪੰਜਾਬ ਦੇ ਵਿੱਚ ਜਿਹੜੇ ਬੈਠੇ ਹੁੰਦੀ ਦੇ ਨਹੀਂ ਕਿ ਉਹ ਹਰਿਆਣੇ 'ਚ ਜਾ ਕੇ ਬਾਬਿਆਂ ਨਾਲ ਸਾਂਝਾ ਪਾਉਂਦੇ ਆ। ਪੰਜਾਬ ਦੇ ਵਿੱਚ ਤੇ ਹਾਲ ਇਹ ਆ ਕਿ ਇੱਕ ਗਲੀ ਦੇ ਵਿੱਚ 5-5 ਚੌਂਕੀਆਂ ਲੱਗਦੀਆਂ, 5-5 ਬਾਬਿਆਂ ਦੇ ਝੰਡੇ ਝੂਲਦੇ, ਜਿੱਧਰ ਮਰਜ਼ੀ ਚਲੇ ਜਾਓ। ਪਰ ਇਹ ਅਬੋਰ ਦਾ ਪ੍ਰਵੀਨ ਨਾਂ ਦਾ ਸੱਜਣ ਹੈ ਜਿਹੜਾ ਉਹ ਹਰਿਆਣੇ ਦੇ ਐਲਣਾਬਾਦ ਦੇ ਵਿੱਚ ਇੱਕ ਸਾਧ ਦੇ ਧੱਕੇ ਚੜ ਗਿਆ। ਉਹਦੇ ਨਾਲ ਜਾ ਕੇ ਮੱਥਾ ਟੇਕਿਆ ਹੋਣਾ, ਪਹਿਲਾਂ ਕੋਈ ਪੁੱਛ ਪਛ ਪਵਾਈ ਹੋਣੀ ਆ, ਬਾਅਦ ਦੇ ਵਿੱਚ ਉਹਦੇ ਨਾਲ ਸਾਂਝ ਪੈ ਗਈ। ਮੁੜ ਕੇ ਇਹਨੇ 2016 ਦੇ ਵਿੱਚ ਇੱਕ ਨਵੀਂ ਜੀਪ ਲਈ, ਮਹਿੰਦਰਾ ਜੀਪ 4 ਦੇ ਨਾਲ, ਤੇ ਉਹਨੇ ਆਖਿਆ ਭਗਤਾ 4 ਦਿਨ ਇੱਥੇ ਛੱਡ ਜਾ, ਬਾਬੇ ਵੀ ਹੁੰਟੇ ਮਾਟੇ ਲੈ ਲੈਣ ਤੇ ਬਾਬੇ ਵੀ ਘੁੰਮੀ ਕਰ ਲੈਣ। ਇਹ ਉਹਦੇ ਕੋਲ ਜੀਪ ਛੱਡ ਆਇਆ। ਜੀਪ ਛੱਡ ਕੇ ਜਦੋਂ 10-12 ਦਿਨਾਂ ਬਾਅਦ 15 ਦਿਨਾਂ ਬਾਅਦ ਗਿਆ ਜੀਪ ਲੈਣ, ਤੇ ਉਹਦੇ ਬਾਬੇ ਦੇ ਤੇਵਰ ਹੀ ਬਦਲੇ ਸਨ। ਕਹਿੰਦਾ ਕਿ ਜਾ ਭਗਤਾ ਤੂੰ ਏਦਾਂ ਕਰ, ਇਹਦੀ ਮੰਨ ਲਾ ਵੀ ਚੜਾਵਾ ਚੜ ਗਿਆ ਦੀ ਤੇ ਅਰਦਾਸ ਹੋ ਚੁੱਕੀ ਹੈ। ਉਹ ਆਂਦਾ ਕਿ ਬਾਬਾ ਮੈਂ ਤੇ ਹਾਲੇ ਚਾਵ ਨਹੀਂ ਲਾਇਆ ਇਸ ਜੀਪ ਦਾ, ਤੂੰ ਅਰਦਾਸ ਵੀ ਕਰ ਸੁੱਟੀ ਹੈ। ਉਹਨੇ ਕਿਹਾ ਕਿ ਨਹੀਂ ਬਾਬਾ ਤੂੰ ਬਸ ਚੜਾਵਾ ਚੜਾ ਦੇ ਤੇ ਜਾ ਤੂੰ। ਉਹਨੇ ਆ ਕੇ ਪੁਲਿਸ ਕੋਲ ਗੱਲ ਕੀਤੀ, ਅਬੋਹਰ ਦੀ ਪੁਲਿਸ ਕੋਲ ਗੱਲ ਕੀਤੀ ਕਿ ਭਾਈ ਮੇਰੀ ਤਾਂ ਜੀਪ ਨੱਪ ਗਿਆ ਬਾਬਾ ਫਲਾਣਾ। ਉਹ ਕਹਿੰਦੇ ਕੋਈ ਗੱਲ ਨਹੀਂ, ਕਰ ਲਾਂਗੇ ਹਿਸਾਬ ਕਿਤਾਬ। ਉਹਨੇ ਪਤਾ ਨਹੀਂ ਅੱਗੋਂ ਕੀ ਇਹਨਾਂ ਨੂੰ ਮੰਤਰ ਪੜਾਇਆ ਪੁਲਿਸ ਵਾਲਿਆਂ ਨੂੰ। ਇਹ ਉਲਟਾ ਜੀਪ ਦਬਾਉਣ ਦੀ ਥਾਂ ਤੇ ਪ੍ਰਵੀਨ ਤੇ ਉਹਦੇ ਨਾਬਾਲਗ ਮੁੰਡੇ ਨੂੰ ਘਰੋਂ ਚੁੱਕ ਲਿਆ ਕੇ ਥਾਣੇ ਦੇ ਵਿੱਚ ਬੰਦ ਕਰਤਾ। ਹਵਾਲਾਤ ਦੇ ਵਿੱਚ ਪਾ ਕੇ ਉਹਨੂੰ ਕਹਿੰਦੇ ਕਿ ਗੱਲ ਸੁਣ, ਤੇਰੇ ਕੋਲ ਇੱਕੋ ਰਾਹ ਆ ਕਿ ਜੀਪ ਹੈ ਜਿਹੜੀ ਬਾਬਾ ਜੀ ਦੇ ਨਾਮ ਕਰ ਦੇ। ਉਹਨੇ ਕਿਹਾ ਕਿ ਜੀਪ ਕਮਾਲ ਹੋ ਗਈ ਹੈ, ਜੀਪ ਮੇਰੀ ਹੈ, ਮੈਂ ਖਰੀਦੀ ਹੈ, ਬਾਬੇ ਦੇ ਨਾਂ ਕਿਵੇਂ ਕਰ ਦਿਆਂ? ਉਹਨੇ ਕਿਹਾ ਜੀਪ ਚੋਰੀ ਦੀ ਹੈ, ਜੇ ਤੂੰ ਨਾ ਕਰਾਈ ਉਹਦੇ ਨਾਂ ਫਿਰ ਤੇ ਕੇਸ ਪਾ ਦਿਆਂਗੇ, ਮੁਕੱਦਮਾ ਬਣ ਜਾਣਾ ਤੇਰੇ ਤੇ। ਮੁੜ ਕੇ ਤੁਰਿਆ ਫਿਰੀ, ਜੀਪ ਤੇ ਬਾਬੇ ਦੀ ਹੈ, ਤੂੰ ਤੇ ਐਵੇਂ ਚੋਰੀ ਲਈ ਫਿਰਦਾ ਸੀਗਾ। ਉਹ ਡਰ ਕੇ ਉਦੋਂ ਤੇ ਪਤਾ ਨਹੀਂ ਕਿਵੇਂ ਉਹ ਸਮਝੌਤਾ ਕਰਕੇ ਬਾਹਰ ਆ ਗਿਆ। ਮੁੜ ਕੇ ਉਹਨੇ ਇਹਦੀ ਸ਼ਿਕਾਇਤ ਹੈ ਜਿਹੜੀ ਮਨੁੱਖੀ ਅਧਿਕਾਰ ਕਮਿਸ਼ਨ ਕੋਲ ਕੀਤੀ। ਔਰ ਕਮਾਲ ਦੀ ਗੱਲ ਤੇ ਇਹ ਵੇਖੋ ਕਿ ਇਹ ਸ਼ਿਕਾਇਤ ਜਿਹੜੀ ਹੈ ਉਹ ਜੁਲਾਈ 2016 ਦੀ ਹੋਈ ਹੈ। 2016 ਜੁਲਾਈ ਦੀ ਉਹ ਸ਼ਿਕਾਇਤ ਆਈ ਹੈ ਤੇ ਉਹਦੇ ਤੇ ਹਿਲਜੁਲ ਜਿਹੜੀ ਹੁਣ ਹੋਈ ਹੈ, ਕਿਉਂਕਿ ਮਨੁੱਖੀ ਅਧਿਕਾਰ ਕਮਿਸ਼ਨ ਸਾਡਾ ਇਹੋ ਜਿਹਾ ਕਮਿਸ਼ਨ ਸੀ। ਮਨੁੱਖੀ ਅਧਿਕਾਰ ਕਹਿੰਦੇ ਤੇ ਆਪਾਂ ਮਨੁੱਖੀ ਅਧਿਕਾਰ ਕਮਿਸ਼ਨ ਆ, ਪਰ ਉਸ ਮਨੁੱਖੀ ਅਧਿਕਾਰ ਕਮਿਸ਼ਨ ਕੋਲ ਮਨੁੱਖੀ ਹੈ ਨਹੀਂ ਸੀ। ਉੱਥੇ ਨਾ ਚੇਅਰਮੈਨ ਸੀ ਨਾ ਮੈਂਬਰ ਸੀਗੇ, ਕਿਉਂਕਿ ਇਹਨਾਂ ਨੇ ਪਿਛਲੇ ਅਪ੍ਰੈਲ ਤੋਂ ਉਹ ਨਿਯੁਕਤੀਆਂ ਨਹੀਂ ਸਨ ਕੀਤੀਆਂ। ਉਹ ਜਿਹੜੀਆਂ ਸ਼ਿਕਾਇਤਾਂ ਦੇ ਢੇਰ ਲੱਗਦੇ ਗਏ। ਹੁਣ ਜਦੋਂ ਚੇਅਰਮੈਨ ਦੀ ਨਿਯੁਕਤੀ ਹੋਈ ਹੈ, ਮੈਂਬਰਾਂ ਦੀ ਨਿਯੁਕਤੀ ਹੋਈ ਹੈ, ਤੇ ਉਹ ਜਿਹੜੀਆਂ ਮਾੜੀਆਂ ਮੋਟੀਆਂ ਦਰਖਾਸਤਾਂ ਹਿੱਲਣ ਲੱਗੀਆਂ, ਉਹਦੇ ਵਿੱਚ ਇਹ ਵੀ ਇੱਕ ਭਾਗ ਭਰੀ ਜਿਹੜੀ ਹੈ ਦਰਖਾਸਤ ਤੋਂ ਨਿਕਲ ਆਈ। ਸੋ ਇਹਦੇ ਤੇ ਹੁਣ ਥੋੜੀ ਜਿਹੀ ਹਿਲਜੁਲ ਹੋਈ ਆ। ਉਮੀਦ ਕਰਦੇ ਆ ਕਿ ਆਉਣ ਵਾਲੇ ਦਿਨਾਂ 'ਚ ਪ੍ਰਵੀਨ ਨੂੰ ਇਨਸਾਫ ਵੀ ਮਿਲ ਜੇਗਾ ਤੇ ਸ਼ਾਇਦ ਉਹਦੀ ਜੀਪ ਵੀ ਮਿਲ ਜੇ। ਪਰ ਇੱਥੇ ਕਹਿਣਾ ਪੈਣਾ ਹੈ ਕਿ ਅੱਗੇ ਤੇ ਲੋਕੀ ਕਹਿੰਦੇ ਸਨ ਕਿ ਰੋਟੀ ਖਾਈਏ ਸ਼ੱਕਰ ਨਾਲ, ਦੁਨੀਆ ਖਾਈਏ ਮੱਕਰ ਨਾਲ, ਪਰ ਜਿਸ ਤਰੀਕੇ ਦੇ ਨਾਲ ਬਾਬਿਆਂ ਦੇ ਤੇਵਰ ਬਦਲਦੇ ਜਾਂਦੇ ਆ, ਹੁਣ ਇਹ ਕਹਿਣਾ ਪਊਗਾ ਕਿ ਜਿਵੇਂ ਅੱਗੇ ਕਹਿੰਦੇ ਸੀ ਰੋਟੀ ਖਾਈਏ ਸ਼ੱਕਰ ਨਾਲ, ਦੁਨੀਆ ਖਾਈਏ ਮੱਕਰ ਨਾਲ, ਤੇ ਹੁਣ ਤੇ ਉਹ ਹਾਲ ਹੋ ਗਿਆ, ਰੋਟੀ ਖਾਈਏ ਸ਼ੱਕਰ ਨਾਲ ਤੇ ਦੁਨੀਆ ਖਾਈਏ ਛਿੱਤਰ ਨਾਲ। ਨਾਲੇ ਦੁਨੀਆ ਨੂੰ ਖਾਂਦੇ, ਨਾਲੇ ਕੋਈ ਛਿੱਤਰ ਫੇਰਦੇ ਹਿੰਜਰਦੇ ਆ। ਔਰ ਬਾਬਾ ਜਿਵੇਂ
ਬਗਾਨੇ ਬੋਲ ਤੇ ਛਿੱਤਰ ਕੱਢ ਕੇ ਬਹਿ ਗਿਆ। ਆਉਣ ਵਾਲੇ ਦਿਨਾਂ 'ਚ ਇਹਨਾਂ ਬਾਬਿਆਂ ਲਈ ਮੇਰੇ ਖਿਆਲ ਦੇ ਨਾਲ ਜਿਵੇਂ ਅੱਗੇ NRI ਥਾਣੇ ਬਣਾਏ ਸੀ, ਇਹਨਾਂ ਦੇ ਮਸਲਿਆਂ ਦੀ ਇੱਕ ਬਾਬਿਆਂ ਲਈ ਥਾਣੇ ਜਿਹੜੇ ਅੱਡ ਤੋਂ ਬਣਾਉਣੇ ਪੈਣੇ ਆ। ਬਿਲਕੁਲ ਜੀ, ਲੋਕੀ ਡਰਦੇ ਬੋਲਦੇ ਨੇਗੇ, ਬੜਾ ਕੁਝ ਨਿਕਲੇ ਜੇ ਵੱਖਰੇ ਥਾਣੇ ਬਣ ਜਾਣ ਬਾਬਿਆਂ ਲਈ ਤਾਂ। ਤੇ ਅੱਗੇ ਇੱਕ ਫਿਲਮ ਸੈਂਸਰ ਬੋਰਡ ਦੀ ਜੇ ਗੱਲ ਕਰੀਏ ਤਾਂ ਉਹਨਾਂ ਨੇ ਇੱਕ ਮੂਵੀ ਬਣੀ ਸੀਗੀ ਤੇ ਉਸ ਦੇ ਉੱਤੇ ਇਹ ਸੈਂਸਰ ਲਾਇਆ ਹੋਇਆ ਤੇ ਉਹ ਉਸ ਨੂੰ ਨਕਾਰਨ ਤੋਂ ਬਾਅਦ ਮਾਮਲਾ ਭਖ ਗਿਆ। ਹਾਂਜੀ, ਇਹ ਫਿਲਮ ਹੈ ਲਿਪਸਟਿਕ ਅੰਡਰ ਮਾਈ ਬੁਰਕਾ, ਔਰ ਇਹ ਔਰਤਾਂ ਦੀਆਂ ਜਿਹੜੀਆਂ ਸੈਕਸ਼ੂਅਲ ਭਾਵਨਾਵਾਂ ਦਬੀਆਂ ਹੋਈਆਂ ਉਹਨਾਂ ਤੇ ਕੇਂਦਰਿਤ ਆ। ਬੜੀ ਡੂੰਘੇ ਮੁੱਦੇ ਤੇ ਬੜੇ ਗੰਭੀਰ ਵਿਸ਼ੇ ਤੇ ਫਿਲਮ ਬਣਾਈ ਗਈ ਹੈ ਔਰ ਇਸ ਫਿਲਮ ਨੂੰ ਇਹਨਾਂ ਨੇ ਰਿਲੀਜ਼ ਕਰਨ ਤੋਂ ਇਨਕਾਰ ਕਰ ਦਿੱਤਾ ਸੈਂਸਰ ਬੋਰਡ ਵਾਲਿਆਂ। ਜਿਹੜਾ ਸਾਰਾ ਫਿਲਮੀ ਜਗਤ ਹੈ ਉਹ ਇੱਕ ਪਾਸੇ ਇਕੱਠਾ ਹੋ ਗਿਆ, ਇਕਮੁੱਠ ਹੋ ਗਿਆ ਕਿ ਇਹ ਤੇ ਤੁਹਾਡੀ ਦਾਦਾਗਿਰੀ ਹੈ ਕਿ ਫਿਲਮਾਂ ਹੋਰ ਵੀ ਇਹ ਤੋਂ ਬਹੁਤ ਹੇਠਲੇ ਦਰਜੇ ਦੀਆਂ ਆਉਂਦੀਆਂ ਜਿਨ੍ਹਾਂ ਨੂੰ ਅਸੀਂ ਕਹਿ ਸਕਦੇ ਹਾਂ ਕਿ ਉਹ ਪਰਿਵਾਰ 'ਚ ਤੇ ਛੱਡੋ, ਇਕੱਲਾ ਬੰਦਾ ਵੀ ਨਹੀਂ ਵੇਖ ਸਕਦਾ। ਔਰ ਉਹਨਾਂ ਫਿਲਮਾਂ ਦਾ ਜਿਹੜਾ ਰਿਲੀਜ਼ ਹੋ ਜਾਣਾ, ਬੜੀ ਆਸਾਨੀ ਨਾਲ ਰਿਲੀਜ਼ ਹੋ ਜਾਣਾ, ਤੇ ਜਿਹੜੀਆਂ ਇਹੋ ਜਿਹੀਆਂ ਭਾਵਪੂਰਕ ਫਿਲਮਾਂ ਨੇ, ਕਲਾਸਿਕ ਫਿਲਮਾਂ ਨੇ, ਉਹਨਾਂ ਨੂੰ ਤੁਸੀਂ ਡੱਬਾ ਬੰਦ ਕਰ ਦਿੰਦੇ ਹੋ। ਇਹ ਹੋ ਕੀ ਰਿਹਾ? ਉਹ ਇਸ ਤਰ੍ਹਾਂ ਹੀ ਰਿਹਾ ਹੈ ਕਿ ਜਿਸ ਤਰ੍ਹਾਂ ਅੱਗੇ ਇਹਨਾਂ ਨੇ ਕੀਤਾ ਕੀ ਹੈ। ਦੇਖੋ, ਜਿਹੜਾ ਗਜੇਂਦਰ ਚੌਹਾਨ ਹੁੰਦਾ ਸੀਗਾ ਉਹਦੀ ਨਿਯੁਕਤੀ ਦਾ ਕਿੰਨਾ ਰੌਲਾ ਪਿਆ ਔਰ ਉਹਨੂੰ ਲਾਇਆ ਕਿੱਥੇ ਗਿਆ ਸੀ? ਉਹ ਸੀ ਗ੍ਰੇਡ ਫਿਲਮਾਂ ਦਾ ਪਿਟਿਆ ਹੋਇਆ ਹੀਰੋ। ਮੇਰੇ ਖਿਆਲ ਦੇ ਨਾਲ ਉਹਦੇ ਘਰਦਿਆਂ ਨੇ ਵੀ ਕਦੇ ਉਹਦੀਆਂ ਫਿਲਮਾਂ ਨਹੀਂ ਵੇਖੀਆਂ ਹੋਣੀਆਂ। ਉਹਨੂੰ ਚੱਕ ਕੇ ਇਹਨਾਂ ਨੇ ਜਿਹੜਾ ਸਾਡੇ ਭਾਰਤ ਦਾ ਸਭ ਤੋਂ ਵੱਡਾ ਇੰਸਟੀਚਿਊਟ ਆ ਫਿਲਮ ਤੇ ਡਰਾਮੇ ਦਾ, ਉਹਦੇ ਤੇ ਪੂਨੇ ਉਹਨੂੰ ਹੈਡ ਲਾ ਦਿੱਤਾ। ਉੱਥੋਂ ਦੇ ਸਟੂਡੈਂਟਾਂ ਨੇ ਮਹੀਨਿਆਂ ਬੱਧੀ ਡਾਂਗਾਂ ਖਾਧੀਆਂ, ਪ੍ਰਦਰਸ਼ਨ ਕੀਤੇ, ਉਹਦਾ ਬਹੁਤ ਪਿੱਟ ਸਿਆਪਾ ਕੀਤਾ, ਪਰ ਨਰਿੰਦਰ ਮੋਦੀ ਦੀ ਸਰਕਾਰ ਟਸ ਤੋਂ ਮਸ ਨਹੀਂ ਹੋਈ। ਆਖਿਆ ਨਹੀਂ, ਇਹੋ ਹੀ ਰਹੂ ਤੁਹਾਡਾ ਹੈਡ, ਜੋ ਕਰਨਾ ਕਰ ਲਓ। ਆਖਰ ਉਹ ਜਿਹੜੇ ਵਿਦਿਆਰਥੀ ਸਨ ਉਹ ਝੁਕ ਗਏ ਤੇ ਉਸੇ ਬੰਦੇ ਦੇ ਥੱਲੇ ਲੱਗ ਕੇ ਉੱਥੇ ਪੜ੍ਹਾਈ ਕਰਦੇ ਪਏ ਆ। ਦੂਜੇ ਪਾਸੇ ਆ ਜਿਹੜਾ ਪਹਿਲਾਜ ਨਲਾਨੀ ਹੈ, ਜਿਹੜਾ ਸੈਂਸਰ ਬੋਰਡ ਦਾ ਮੁਖੀ, ਇਹ ਉਹ ਸਾਊ ਬੰਦਾ ਜਿਹਨੇ ਉੜਤਾ ਪੰਜਾਬ ਦੇ ਮੁੱਦੇ ਤੇ ਇਹ ਆਖ ਦਿੱਤਾ ਸੀ ਕਿ ਮੈਂ ਤਾਂ ਨਰਿੰਦਰ ਮੋਦੀ ਦਾ ਚਮਚਾ, ਜਾਂ ਜਿਹਨੇ ਕੋਈ ਕਰਨਾ ਕਰ ਲਵੇ, ਮੈਂ ਤਾਂ ਮੋਦੀ ਦਾ ਚਮਚਾ ਔਰ ਮੈਨੂੰ ਚਮਚਾ ਹੋਣ ਤੇ ਮਾਣ ਆ। ਜਿਹੜੇ ਬੰਦੇ ਇਹੋ ਜਿਹੇ ਲਾਏ ਹੋਏ ਆ, ਜਿਹੜੇ ਆਪਣੇ ਮੂੰਹ ਇਹੋ ਜਿਹੀਆਂ ਗੱਲਾਂ ਕਰਦੇ ਆ, ਉਹਨਾਂ ਤੋਂ ਉਮੀਦ ਕੀ ਕੀਤੀ ਜਾ ਸਕਦੀ ਹੈ? ਸੋ ਦੇਖੋ, ਇੱਕ ਉਦਾਹਰਨ ਸਾਡੇ ਕੋਲ ਪੰਜਾਬ ਦੀ ਬਹੁਤ ਵਧੀਆ। ਇੱਥੇ ਕੁਝ ਫਿਲਮਾਂ ਜਿਹੜੀਆਂ ਪਿਛਲੇ ਸਾਲ ਯਾਨੀ 15 ਤੇ 2016 ਦੇ ਵਿੱਚ ਫਿਲਮਾਂ ਬਣੀਆਂ, ਉਹ ਬੈਨ ਕਰ ਦਿੱਤੀਆਂ ਗਈਆਂ। ਕਿਉਂ ਕੀਤੀਆਂ ਗਈਆਂ? ਕੁਝ ਫਿਲਮਾਂ ਸਿੱਖ ਇਤਿਹਾਸ ਨਾਲ ਜੁੜੀਆਂ ਸਨ, ਕੁਝ ਫਿਲਮਾਂ ਖਾੜਕੂਵਾਦ ਦੇ ਦੌਰ ਨਾਲ ਜੁੜੀਆਂ ਸਨ, ਜਿਨ੍ਹਾਂ ਨੂੰ ਸਿੱਖ ਹੀਰੋ ਮੰਨਦੇ ਆ, ਉਹਨਾਂ ਦੀਆਂ ਜ਼ਿੰਦਗੀ ਤੇ ਆਧਾਰਿਤ ਉਹ ਫਿਲਮਾਂ ਬਣਾਈਆਂ ਗਈਆਂ ਔਰ ਉਹਨਾਂ ਫਿਲਮਾਂ ਨੂੰ ਡੱਬਾ ਬੰਦ ਕਰ ਦਿੱਤਾ ਗਿਆ, ਰਿਲੀਜ਼ ਨਹੀਂ ਕੀਤਾ। ਪਰ ਉਹਨਾਂ ਫਿਲਮਾਂ ਦੇ ਵਿੱਚੋਂ, ਪੰਜਾਬੀ ਫਿਲਮਾਂ ਦੇ ਵਿੱਚੋਂ, ਜਦੋਂ ਗੈਂਗਸਟਰਾਂ ਦੀਆਂ ਜ਼ਿੰਦਗੀਆਂ ਤੇ ਬਣ ਕੇ ਫਿਲਮਾਂ ਆਉਣੀਆਂ ਸ਼ੁਰੂ ਹੋਈਆਂ, ਉਹ ਧੜਾਧੜ ਰਿਲੀਜ਼ ਵੀ ਹੋਈਆਂ ਔਰ ਬਣ ਵੀ ਰਹੀਆਂ। ਜਿਹੜੀ ਅਤੀਤ ਦੀ ਸਮੱਸਿਆ, ਉਸ ਸਮੱਸਿਆ ਨੂੰ ਜੇ ਕੋਈ ਫਿਲਮਾਂਕਣ ਕਰਕੇ ਫਿਲਮ ਦੇ ਰੂਪ ਦੇ ਵਿੱਚ ਪੇਸ਼ ਕਰਦਾ, ਉਹਨੂੰ ਡੱਬਾ ਬੰਦ ਕਰ ਦਿੰਦੇ ਆ। ਜਿਹੜੀ ਵਰਤਮਾਨ ਦੀ ਇੱਕ ਬਹੁਤ ਵੱਡੀ ਸਮੱਸਿਆ, ਉਹਨੂੰ ਕਹਿੰਦੇ ਕਿ ਜਾਣ ਦਿਓ ਦੁਨੀਆ ਦੇ ਵਿੱਚ, ਦੁਨੀਆ ਨੂੰ ਵੇਖਣ ਦਿਓ। ਸੋ ਇਹ ਜਿਹੜਾ ਪੈਮਾਨਾ ਇਹ ਸ਼ੱਕੀ ਹੈ ਔਰ ਕਿਤੇ ਨਾ ਕਿਤੇ ਦੇਖੋ ਕੱਟੜਪੰਥੀ ਤੇ ਵਿਰੋਧ ਕਰਦੇ ਆ ਇਹ ਫਿਲਮਾਂ ਦੇ। ਇਸ ਤਰ੍ਹਾਂ ਦੀਆਂ ਜਿਹੜੀਆਂ ਫਿਲਮਾਂ ਲਿਪਸਟਿਕ ਅੰਡਰ ਮਾਈ ਬੁਰਕਾ ਜਿੱਦਾਂ ਦੀ ਇਹ ਫਿਲਮ ਆ, ਵਾਟਰ ਫਿਲਮ ਆ, ਜਾਂ ਹੋਰ ਇਸ ਤਰ੍ਹਾਂ ਦੀਆਂ ਫਿਲਮਾਂ ਆਈਆਂ ਨੇ ਅਤੀਤ ਦੇ ਵਿੱਚ, ਕੱਟੜਪੰਥੀ ਤੇ ਵਿਰੋਧ ਕਰਦੇ ਆ। ਪਰ ਜਿਸ ਤਰੀਕੇ ਨਾਲ ਸੈਂਸਰ ਬੋਰਡ ਉੱਤੇ ਧਿਰ ਬਣ ਕੇ ਵਿਚਰ ਰਹੀ ਹੈ, ਉਹਦੇ ਤੋਂ ਜਾਪਦਾ ਇਹ ਹੈ ਕਿ ਜਿਹੜੀ ਇੱਥੋਂ ਦੀ ਭਾਰਤ ਦੀ ਕਲਾ ਹੈ, ਉਹ ਵੀ ਕਿਤੇ ਨਾ ਕਿਤੇ ਆਪਣੇ ਗਲੇ ਦੇ ਵਿੱਚ ਪਟਾ ਪਵਾ ਕੇ ਬਹਿ ਗਈ ਹੈ। ਹੁਣ ਉਹਦਾ ਪਟਾ ਵੀ ਹੈ ਜਿਹੜਾ ਉਹ ਆਸਾਨੀ ਦੇ ਨਾਲ ਗਲੋਂ ਲੈਂਦਾ ਨਜ਼ਰ ਨਹੀਂ ਆਉਂਦਾ, ਕਿਉਂਕਿ ਸੈਂਸਰ ਬੋਰਡ ਦੀ ਜ਼ਿੰਮੇਵਾਰੀ ਹੈ ਜਿਹੜੀ, ਉਹ ਸਿਰਫ ਤੇ ਸਿਰਫ ਇੰਨੀ ਕੁ ਨਿਰਧਾਰਿਤ ਆ ਕਿ ਉਹਨਾਂ ਨੇ ਸ਼੍ਰੇਣੀਬੱਧ ਕਰਨਾ, ਸਿਰਫ ਤੇ ਸਿਰਫ ਸਰਟੀਫਿਕੇਟ ਦੇਣਾ ਕਿਸੇ ਨੂੰ, UA ਕਿਸੇ ਨੂੰ A। ਜੇ ਕੋਈ ਲੱਗਦਾ ਫਿਲਮ ਦੇ ਵਿੱਚ ਕੋਈ ਇਸ ਤਰ੍ਹਾਂ ਦਾ ਕੋਈ ਸੀਨ, ਇਸ ਤਰ੍ਹਾਂ ਦਾ ਕੋਈ ਮੁੱਦਾ ਲੱਗਦਾ ਹੈ, ਤਾਂ ਉਹਨੂੰ ਸਰਟੀਫਿਕੇਟ ਉਸ ਤਰ੍ਹਾਂ ਦਾ ਦਿੱਤਾ ਜਾ ਸਕਦਾ, ਇਹ ਸਰਟੀਫਿਕੇਟ ਦਿੱਤਾ ਜਾ ਸਕਦਾ ਕਿ ਉਹਨੂੰ ਸਿਰਫ ਅਡਲਟ ਹੀ ਵੇਖਣ। ਉਹ ਕੰਮ ਕੀਤਾ ਜਾ ਸਕਦਾ। ਕੋਈ ਸੀਨ ਇਹੋ ਜਿਹਾ ਜਿਹੜਾ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਂਦਾ ਹੈ, ਜਾਂ ਜਿਹੜਾ ਸੀਨ ਹੈ ਜਿਹੜਾ ਉਹ ਸਮਾਜ ਤੇ ਗਲਤ ਪ੍ਰਭਾਵ ਪਾਉਂਦਾ, ਉਹਨੂੰ ਕੱਟ ਦਿੱਤਾ ਜਾਵੇ। ਪਰ ਇਸ ਤਰ੍ਹਾਂ ਫਿਲਮ ਬਣਾ ਕੇ ਅਗਲੇ ਦਾ ਪੈਸਾ ਖਰਾਬ ਕਰਾ ਕੇ ਕਹਿਣਾ ਕਿ ਜਾਓ ਅਸੀਂ ਰਿਲੀਜ਼ ਨਹੀਂ ਹੋਣ ਦਿੰਦੇ, ਇਹ ਗੱਲ ਬਹੁਤ ਮਾੜੀ ਹੈ। ਔਰ ਕਲਾ ਦੇ ਖੇਤਰ ਵਾਸਤੇ ਤੇ ਇੱਕ ਸਥਿਤੀ ਹੈ ਜਿਹੜੀ ਉਹ ਬਹੁਤ ਹੀ ਜ਼ਿਆਦਾ ਅਤੀ ਗੰਭੀਰ ਹੈ ਜੀ। ਤੇ ਅੱਗੇ ਆਪਾਂ ਪ੍ਰਵਾਸੀ ਲਾੜੇ ਦੀ ਗੱਲ ਕਰਦੇ ਹਾਂ, ਲਾਮਾ ਲੈ ਕੇ ਵਿਆਹ ਤੋਂ ਮੁੱਕ ਰਿਹਾ। ਦੇਖੋ, ਅੱਗੇ ਇੱਕ ਪਿੱਛੇ ਜੇ ਪ੍ਰਵਾਸੀ ਆਇਆ ਸੀਗਾ ਨਕੋਦਰ, ਉਹ ਵਿਆਹ ਕਰਵਾਉਣ, ਤੇ ਸੁਲਫਾ ਸੂਟਾ ਪਤਾ ਨਹੀਂ ਕਿੰਨਾ ਕੁ ਲਾ ਲਿਆ। ਉਹ ਜਿਹੜਾ ਸੰਘਾਸਨ ਜਿਹਾ ਹੁੰਦਾ ਸਟੇਜ ਤੇ, ਉਹਦੇ ਤੇ ਧੌਣ ਪਰਨੇ ਜਾ ਪਿਆ ਸੀ। ਉਹ ਕੁੜੀ ਨੇ
ਪਹਿਲਾਂ ਤੇ ਵੇਖਿਆ ਵੀ ਕਿਤੇ ਸ਼ਾਇਦ ਦੌਰਾ ਦੂਰਾ ਪੈ ਗਿਆ, ਪਰ ਬਾਅਦ ਦੇ ਵਿੱਚ ਕੁੜੀ ਦੀ ਸਹੇਲੀ ਨੇ ਕੰਨ 'ਚ ਆ ਕੇ ਕਿਹਾ ਕਿ ਮੇਰੀ ਗੱਲ ਸੁਣ। ਉਹਨੇ ਕਿਹਾ ਕਿ ਇਹ ਜਿਹੜਾ ਡਿੱਗਿਆ ਇਹਨੂੰ ਕੋਈ ਦੌਰਾ ਦੂਰਾ ਨਹੀਂ ਪਿਆ, ਕੋਈ ਮਿਰਗੀ ਨਹੀਂ, ਕੋਈ ਸ਼ਿਰਗੀ ਨਹੀਂ, ਆ ਤੈਨੂੰ ਮੈਂ ਇਹਦਾ ਕਾਰਨਾਮਾ ਦਿਖਾਵਾਂ। ਤੇ ਉਹਨੇ ਇੱਕ ਵੀਡੀਓ ਬਣਾਈ ਸੀ ਜਿੱਥੇ ਉਹ ਰਲ ਕੇ ਇਹਦੇ ਸੱਜਣ ਪੀਂਦੇ ਪਏ ਸਨ, ਸਮੈਕ ਜੋ ਵੀ ਪੀਂਦੇ ਆ, ਉਹ ਪੀਂਦਿਆਂ ਦੀ ਉਹਨੇ ਵੀਡੀਓ ਬਣਾਈ ਹੋਈ ਸੀ ਪਾਸੇ ਖੜ ਕੇ। ਉਹਨੇ ਕਿਹਾ ਕਿ ਆਹ ਕੁਛ ਕਰਕੇ ਆਇਆ, ਇਸ ਕਰਕੇ ਡਿੱਗਿਆ। ਉਦੋਂ ਬਹੁਤ ਇਹ ਘਟਨਾ ਚਰਚਿਤ ਹੋਈ ਨਕੋਦਰ ਏਰੀਏ ਦੀ। ਹੁਣ ਅੱਜ ਦੀ ਇਹ ਜਿਹੜੀ ਘਟਨਾ ਇਸ ਸਮੇਂ ਵੀ ਬੜੀ ਚਰਚਿਤ ਆ। ਇਹ ਮੁਕੇਰੀਆਂ ਦੇ ਵਿੱਚ ਸਭ ਕੁਛ ਹੋਇਆ। ਗੁਰਾਇਆ ਪੈਲਸ ਦੇ ਵਿੱਚ ਵਿਆਹ ਸੀ, ਵਿਆਹ ਹੋ ਵੀ ਗਿਆ, ਲਾਵਾਂ ਵੀ ਲੈ ਲਈਆਂ, ਪਰ ਐਨ ਮੌਕੇ ਤੇ ਲਾੜਾ ਜਿਹੜਾ ਲਾੜੀ ਨੂੰ ਛੱਡ ਕੇ ਤੇ ਨਿਕਲ ਗਿਆ, ਲੈ ਕੇ ਨਹੀਂ ਗਿਆ। ਹੁਣ ਇਹ ਕੇਸ ਹੈ ਜਿਹੜਾ ਪੁਲਿਸ ਦੇ ਕੋਲ ਚਲੇ ਗਿਆ। ਹੁਣ ਜਿਹੜੀ ਕੁੜੀ ਵਾਲਿਆਂ ਦੀ ਧਿਰ ਆ, ਉਹ ਤੇ ਇਹ ਕਹਿੰਦੀ ਹੈ ਕਿ ਇਹਨਾਂ ਨੇ ਇੱਕ ਦਿਨ ਪਹਿਲਾਂ ਵੀ ਸਾਥੋਂ ਦਾਜ ਮੰਗਿਆ, ਐਨ ਮੌਕੇ ਤੇ ਵੀ ਮੰਗਿਆ, ਅਸੀਂ ਪ੍ਰਬੰਧ ਵੀ ਕੀਤਾ, ਪਰ ਪਤਾ ਨਹੀਂ ਕਿਉਂ ਇਹ ਆਪਣੀ ਜ਼ਬਾਨ ਤੋਂ ਫਿਰ ਵੀ ਭੱਜ ਗਏ। ਦੂਜੇ ਪਾਸੇ ਮੁੰਡੇ ਦਾ ਜਿਹੜਾ ਜਿੰਨਾ ਕੋਈ ਪੱਖ ਸਾਹਮਣੇ ਆਇਆ, ਉਹ ਕਹਿੰਦਾ ਕਿ ਜੀ ਦੇਖੋ ਮੇਰਾ ਇਹ ਵਿਆਹ ਜ਼ਬਰਦਸਤੀ ਕੀਤਾ ਜਾ ਰਿਹਾ ਸੀ, ਮੇਰਾ ਨਹੀਂ ਮਨ ਮੰਨਿਆ ਤੇ ਮੈਂ ਭੱਜ ਗਿਆ। ਹੁਣ ਦੋਨੇ ਹੀ ਸੂਰਤਾਂ ਦੇ ਵਿੱਚ ਦੇਖੋ ਆਪਣੇ ਕੋਲ ਦੋਨੇ ਪਾਰਟੀਆਂ ਨਹੀਂ ਬੈਠੀਆਂ, ਦੋਨੇ ਪੱਖ ਹੈ ਜਿਹੜੇ ਆਪਣੇ ਕੋਲ ਇਕੱਠੇ ਮੌਜੂਦ ਨਹੀਂ ਜਿਹਦੇ ਤੋਂ ਆਪਾਂ ਕੋਈ ਨਿਚੋੜ ਕੱਢ ਸਕੀਏ। ਪਰ ਜੇ ਦੋਨਾਂ ਪੱਖਾਂ ਦੀ ਗੱਲ ਕਰ ਲਈਏ, ਜੋ ਕੁੜੀ ਵਾਲੇ ਕਹਿੰਦੇ ਜੇ ਉਹਨੂੰ ਸੱਚ ਮੰਨ ਕੇ ਚੱਲੀਏ ਤੇ ਫਿਰ ਵੀ ਲਾੜੇ ਦਾ ਗੁਨਾਹ ਹੈ, ਕਿਉਂਕਿ ਜਿਸ ਵਿਕਸਿਤ ਮੁਲਕ ਦੇ ਵਿੱਚੋਂ ਉਹ ਆਇਆ ਸੀ ਉੱਥੋਂ ਨਾਲ ਉਹ ਗਿੱਟੇ ਦੇ ਇਹੋ ਜਿਹੀ ਅਲਾਮਤ ਬੰਨੀ ਲਿਆ ਦਾਜ ਵਰਗੀ, ਮਾੜੀ ਗੱਲ ਆ। ਫਿਰ ਤੇ ਸਾਡੇ ਤੇ ਗੱਲ ਢੁਕਦੀ ਆ ਕਿ ਜਿਹੜੇ ਲਾਹੌਰ ਬੁੱਧੂ ਉਹ ਪਿਸ਼ੌਰ ਵੀ ਬੁੱਧੂ। ਇਹ ਇਸ ਤਰ੍ਹਾਂ ਦੀ ਗੱਲ ਜਿਹੜੀ ਉਹਨੂੰ ਨਹੀਂ ਸੀ ਕਰਨੀ ਚਾਹੀਦੀ। ਪਰ ਜੇ ਮੁੰਡੇ ਦਾ ਪੱਖ ਸੱਚ ਮੰਨੀਏ, ਜੇ ਉਹਨੇ ਕਿਹਾ ਕਿ ਮੇਰਾ ਵਿਆਹ ਜਿਹੜਾ ਜ਼ਬਰਦਸਤੀ ਕੀਤਾ ਜਾ ਰਿਹਾ ਸੀ, ਤੇ ਫਿਰ ਵੀ ਉਹਦੇ 'ਚ ਗਲਤੀ ਹੈ। ਗਲਤੀ ਉਹਦੀ ਇਹ ਆ ਕਿ ਉਹ ਉੱਥੋਂ ਜਹਾਜ਼ ਜਿਹੜਾ ਬੰਨ ਕੇ ਥੋੜ੍ਹੀ ਬਿਠਾਇਆ ਗਿਆ ਸੀ ਜਹਾਜ਼ ਦੇ ਵਿੱਚ, ਕਿ ਉਹਨੂੰ ਰੱਸੇ ਨਾਲ ਕਿਸੇ ਨੇ ਬੰਨ ਕੇ ਨੂੜ ਕੇ ਭੇਜਤਾ ਸੀ ਕਿ ਜਾ ਕੇ ਉੱਥੇ ਬਕੇਰੀਆਂ ਉਤਰ ਜੀ। ਫਿਰ ਉਹਨੂੰ ਕਿਸੇ ਨੇ ਜ਼ਬਰਦਸਤੀ ਕਾਰ ਵਿੱਚ ਥੋੜੀ ਸ਼ੇਰੇ ਬੰਨ ਕੇ ਪਾਇਆ ਸੀ ਕਿ ਜਾ ਭਾਈ ਨਹੀਂ ਤਾਂ ਤੇਰੇ ਗੋਲੀ ਮਾਰਾਂਗੇ, ਜਾ ਕੇ ਤੂੰ ਵਿਆਹ ਕਰਵਾ। ਫਿਰ ਲਾਵਾਂ ਤੇ ਧੱਕੇ ਨਾਲ ਥੋੜੀ ਕਿਸੇ ਨੇ ਬਿਠਾਇਆ ਸੀ। ਲਾਵਾਂ ਲੈ ਕੇ ਉਸ ਤੋਂ ਬਾਅਦ ਕਹਿਣਾ ਕਿ ਮੇਰਾ ਵਿਆਹ ਜ਼ਬਰਦਸਤੀ ਕੀਤਾ ਜਾ ਰਿਹਾ ਸੀ, ਇਹ ਗੱਲ ਢੁਕਦੀ ਨਹੀਂ। ਕੁੱਲ ਮਿਲਾ ਕੇ ਉਹਨੇ ਇਹ ਨਮੋਸ਼ੀ ਸਿਰਫ ਆਪਣੇ ਪਰਿਵਾਰ ਨੂੰ ਨਹੀਂ, ਆਪਣੇ ਪ੍ਰਵਾਸੀ ਭਾਈਚਾਰੇ ਨੂੰ ਨਹੀਂ, ਸਾਰੇ ਸਮਾਜ ਨੂੰ ਦਿੱਤੀ ਹੈ। ਇਹ ਕੁਝ ਪਲ ਲਈ ਇਹੋ ਜਿਹੇ ਬੰਦੇ ਨੂੰ ਇਹ ਜ਼ਰੂਰ ਸੋਚਣਾ ਚਾਹੀਦਾ ਕਿ ਜੇ ਇਹੋ ਜਿਹੀ ਹੋਣੀ ਮੇਰੇ ਆਪਦੇ ਪਰਿਵਾਰ ਤੇ ਆਵੇ ਤੇ ਕੀ ਬੀਤੂਗੀ। ਜੀ ਬਿਲਕੁਲ ਬਿਲਕੁਲ ਜੀ। ਵੈਸੇ ਵੀ ਜਦੋਂ ਬੱਚਿਆਂ ਦੇ ਵਿਆਹ ਕੀਤੇ ਜਾਂਦੇ ਆ ਤਾਂ ਪੁੱਛ ਕੇ ਕਰਨਾ ਚਾਹੀਦਾ ਆ, ਤੇ ਲਾਵਾਂ ਲੈ ਕੇ ਮੁੱਕਰਨਾ ਜਿਹੜਾ ਬਹੁਤ ਮਾੜੀ ਗੱਲ ਆ। ਤੇ ਅੱਗੇ ਆਪਾਂ ਜੇ ਰੁੱਖਾਂ ਦੀ ਗੱਲ ਕਰੀਏ, ਧੀਆਂ ਦੀ ਗੱਲ ਕਰੀਏ, ਪੰਜਾਬ ਦੇ ਵਿੱਚ ਜਿਹੜਾ ਇਹਨਾਂ ਦਾ ਨਵੇੜਾ ਬਹੁਤ ਜਲਦੀ ਕਰ ਦਿੱਤਾ ਜਾਂਦਾ ਆ, ਤੇ ਹੁਣ ਦਰਬਾਰ ਸਾਹਿਬ ਤੋਂ ਰੁੱਖਾਂ ਦਾ ਪ੍ਰਸ਼ਾਦ ਮੁੜ ਸ਼ੁਰੂ ਹੋਇਆ। ਇਹ 2008 ਦੇ ਵਿੱਚ ਵੀ ਬੀਬਾ ਹਰਸਿਮਰਤ ਕੌਰ ਬਾਦਲ ਦੀ ਪਹਿਲ ਕਦਮੀ ਨਾਲ ਸ਼ੁਰੂ ਹੋਇਆ ਸੀ। ਇਹ ਚੱਲਦਾ ਵੀ ਰਿਹਾ, ਮੇਰੇ ਖਿਆਲ ਦੇ ਨਾਲ 13-14 ਸਾਲ ਤੱਕ ਚੱਲਦਾ ਰਿਹਾ। 5-6 ਸਾਲ ਇਹ ਬੂਟਾਂ ਦਾ ਜਿਹੜਾ ਪ੍ਰਸ਼ਾਦ ਦੇਣ ਦਾ ਇਹ ਸੀਗਾ ਕੰਮ, ਇਹ ਨਿਰਵਿਘਨ ਚੱਲਦਾ ਰਿਹਾ। ਪਰ ਉਸ ਤੋਂ ਬਾਅਦ ਇਹ ਰੁਕਾਵਟ ਦਾ ਸ਼ਿਕਾਰ ਹੋ ਗਿਆ। ਉਹਦਾ ਕਾਰਨ ਇਹ ਸੀਗਾ ਕਿ ਜੰਗਲਾਤ ਵਿਭਾਗ ਇਹਨਾਂ ਨੂੰ ਬੂਟਿਆਂ ਦੀ ਸਪਲਾਈ ਕਰਦਾ ਸੀ, ਤੇ ਸਪਲਾਈ ਬਦਲੇ ਇੱਕ ਬੂਟੇ ਤੇ ਉਹ 3 ਰੁਪਏ 20 ਪੈਸੇ ਵਸੂਲਦਾ ਸੀ। ਉਹ ਵਸੂਲੀ ਹੈ ਜਿਹੜੀ ਜੁੜਦੀ ਗਈ ਰਕਮ ਕਾਫੀ ਭਾਰੀ ਹੋ ਗਈ। ਇਹਨਾਂ ਤੋਂ ਦੇ ਨਹੀਂ ਹੋਈ ਤੇ ਉਹਨਾਂ ਨੇ ਸਪਲਾਈ ਬੰਦ ਕਰ ਦਿੱਤੀ ਸੀ। ਹੁਣ ਇਹ ਤਾਂ ਕਹਿੰਦੇ ਆ ਕਿ ਨਹੀਂ ਜੀ ਅਸੀਂ ਉੱਥੇ ਕਾਊਂਟਰ ਬਦਲਿਆ ਸੀਗਾ, ਕਾਊਂਟਰ ਦੂਜੀ ਥਾਂ ਤੇ ਕੀਤਾ ਸੀ, ਕਾਊਂਟਰ ਹੁਣ ਤਿਆਰ ਆ, ਅਸੀਂ ਇਹ ਸਪਲਾਈ ਸ਼ੁਰੂ ਕਰ ਦਿੱਤੀ। ਪਰ ਵਾਸਤਵਿਕਤਾ ਸੱਚਾਈ ਇਸ ਮਸਲੇ ਦੀ ਇਹ ਸੀ ਕਿ ਇਹਨਾਂ ਤੋਂ ਭੁਗਤਾਨ ਨਹੀਂ ਹੋਇਆ ਤੇ ਉਹਨਾਂ ਨੇ ਸਪਲਾਈ ਹੈ ਜਿਹੜੀ ਠੱਪ ਕਰ ਦਿੱਤੀ ਸੀ। ਕਿਉਂਕਿ ਜੇ ਕਾਊਂਟਰ ਦੀ ਗੱਲ ਹੁੰਦੀ ਤੇ ਇੰਨੇ ਚਿਰ 2-3 ਸਾਲ ਦੇ ਵਿੱਚ ਕਾਊਂਟਰ ਤੇ ਕਦੋਂ ਦਾ ਤਿਆਰ ਹੋ ਗਿਆ ਹੁੰਦਾ। ਸੋ ਹੁਣ ਵੀ ਚਲੋ ਦੇਰ ਆਏ ਦਰੁਸਤ ਆਏ। ਸੋ ਇਹ ਕੰਮ ਜਿਹੜਾ ਸ਼ੁਰੂ ਹੋਇਆ, ਮੈਂ ਕਹਿੰਦਾ ਕਿ ਬਹੁਤ ਵਧੀਆ ਹੈ, ਔਰ ਉਮੀਦ ਕਰਦੇ ਹਾਂ ਕਿ ਇਹ ਨਿਰਵਿਘਨ ਹੈ ਜਿਹੜਾ ਚੱਲਦਾ ਰਹੇ। ਸੋ ਮੇਰੇ ਖਿਆਲ ਦੇ ਨਾਲ ਇਹ ਰੁੱਖ ਦੇਣ ਵਾਲੀ, ਬੂਟਾ ਦੇਣ ਵਾਲੀ ਜਿਹੜੀ ਪ੍ਰਥਾ ਠੀਕ ਆ। ਔਰ ਨਾਲ ਜੇਕਰ ਇਹ ਜਾਗਰੂਕਤਾ ਵੀ ਦੇਣ ਥੋੜੀ ਜਿਹੀ, ਕਿਉਂਕਿ ਦੇਖੋ ਬੂਟਾ ਲਾ ਕੇ ਉਹਨੂੰ ਮੁੜ ਕੇ ਦੇਖਣਾ ਹੀ ਨਹੀਂ ਤੇ ਫਿਰ ਉਸ ਬੂਟੇ ਲਾਉਣ ਦਾ ਕੀ ਫਾਇਦਾ ਹੈ। ਜਿਸ ਤਰ੍ਹਾਂ ਇਹ ਦੱਸਦੇ ਕਿ ਅਸੀਂ ਇੰਨੇ ਲੱਖ ਬੂਟੇ ਆ ਜਿਹੜੇ ਅੱਜ ਤੱਕ ਵੰਡ ਚੁੱਕੇ ਆ, ਪਰ ਉਹ ਇੰਨੇ ਲੱਖ ਬੂਟੇ ਜਿਹੜੇ ਫਲੇ ਫੁੱਲੇ ਨਹੀਂ ਹੋਣੇ। ਸ਼ਾਇਦ ਜੇ ਸਾਰੇ ਫਲ ਫੁੱਲ ਜਾਂਦੇ ਤੇ ਬਹੁਤ ਫਾਇਦਾ ਹੋਣਾ ਸੀਗਾ। ਸੋ ਮੇਰੇ ਖਿਆਲ ਦੇ ਨਾਲ ਥੋੜੀ ਜਿਹੀ ਜਾਗਰੂਕਤਾ ਦੀ ਜਾਗ ਲਾਉਣ ਦੀ ਵੀ ਜ਼ਰੂਰਤ ਆ ਕਿ ਭਾਈ ਬੂਟਾ ਜਿਹੜਾ ਲਾ ਕੇ ਮੁੜ ਕੇ ਇਹ ਨਹੀਂ ਕਿ ਇਹਨੂੰ ਕੰਡ ਦੇ ਜੋ, ਇਹਨੂੰ ਪਾਲਿਓ ਵੀ, ਸਾਲ 6 ਮਹੀਨੇ ਇਹਨੂੰ ਪਾਲਿਓ ਵੀ, ਤਾਂ ਕਿ ਇਹ ਫਿਰ ਮੂਹਰੇ ਸਾਡੀਆਂ ਪੀੜ੍ਹੀਆਂ ਨੂੰ ਪਾਲਣ ਜੋਗਾ ਹੋ ਜੇ। ਵੈਸੇ ਇਹ ਕੰਮ ਬਹੁਤ ਵਧੀਆ ਹੈ, ਬੀਬਾ ਹਰਸਿਮਰਤ ਕੌਰ ਬਾਦਲ ਦੀ ਪਹਿਲ ਕਦਮੀ ਤੇ ਸ਼ੁਰੂ ਹੋਇਆ ਤੇ ਉਹਨਾਂ ਦਾ ਧੰਨਵਾਦ ਕਰਨਾ ਚਾਹੀਦਾ। ਇਹੋ ਜਿਹੀਆਂ ਪ੍ਰਥਾਵਾਂ ਜਿਹੜੀਆਂ ਸਾਨੂੰ ਅੱਗੇ ਵੀ ਚਾਲੂ ਕਰਨੀਆਂ ਚਾਹੀਦੀਆਂ। ਜਿੱਦਾਂ ਅਸੀਂ ਪਿੰਡ ਪੱਧਰ ਤੇ ਕੋਈ ਸਮਾਗਮ ਕਰਦੇ ਹਾਂ ਤੇ ਉੱਥੇ ਵੀ ਸਾਨੂੰ ਇਹੋ ਜਿਹੀ ਰੀਤ ਤੋਰਨੀ ਚਾਹੀਦੀ ਹੈ
ਜੇ ਅਸੀਂ ਇੱਕ ਗੁਰਦੁਆਰਾ ਆਪਣੇ ਪਿੰਡ ਦੇ ਵਿੱਚ ਇਸ ਤਰ੍ਹਾਂ ਦਾ ਕੋਈ ਪਿੰਡ ਪੱਧਰ ਤੇ ਚਲਾਉਂਦੇ ਆ, ਉੱਥੇ ਵੀ ਸ਼ੁਰੂ ਕਰ ਦੇਣਾ ਚਾਹੀਦਾ ਕਿ ਜਦੋਂ ਵੀ ਕੋਈ ਗੁਰਪੁਰਬ ਆਉਂਦਾ, ਜਦੋਂ ਕੋਈ ਵਿਸ਼ੇਸ਼ ਦਿਹਾੜਾ ਆਉਂਦਾ, ਇਸ ਤਰ੍ਹਾਂ ਦਾ ਪ੍ਰਸਾਦ ਦਿੱਤਾ ਜਾਣਾ ਚਾਹੀਦਾ। ਔਰ ਨਾਲ ਜਾਗਰੂਕਤਾ ਦੇਣੀ ਚਾਹੀਦੀ ਹੈ ਕਿ ਇਹਨਾਂ ਦੀ ਸੰਭਾਲ ਕਿੱਦਾਂ ਕਰਨੀ ਹੈ ਔਰ ਇਹਨਾਂ ਦੀ ਮਹੱਤਤਾ ਕੀ ਹੈ, ਕਿਉਂਕਿ ਸਾਡੇ ਇੱਥੇ ਮੁਲਕ ਦੇ ਵਿੱਚ, ਸਾਡੇ ਪੰਜਾਬ ਦੇ ਵਿੱਚ ਵਾਤਾਵਰਨ ਇੰਨਾ ਮਲੀਨ ਹੋਇਆ ਵਾ ਕਿ ਪੂਰੇ ਭਾਰਤ ਦੇ ਵਿੱਚ 10 ਲੱਖ ਮੌਤਾਂ ਜਿਹੜੀਆਂ ਵਾਤਾਵਰਨ ਕਰਕੇ ਹੁੰਦੀਆਂ ਹਰੇਕ ਸਾਲ। ਸੋ ਇਹ ਸਾਨੂੰ ਸੰਭਾਲਣਾ ਚਾਹੀਦਾ। ਮੈਂ ਤੇ ਇੱਥੋਂ ਤੱਕ ਅਪੀਲ ਕਰਦਾ ਹਾਂ ਕਿ ਆਹ ਦੇਖੋ, ਅਸੀਂ ਰਵਾਇਤਾਂ ਪਾਈਆਂ ਹੋਈਆਂ ਕਿ ਜਦੋਂ ਖੁਸ਼ੀ ਗਮੀ ਹੋਈ ਉਹ ਅਸੀਂ ਤੋਹਫਿਆਂ ਦਾ ਆਦਾਨ ਪ੍ਰਦਾਨ ਕਰਦੇ ਹਾਂ। ਖਾਸ ਤੌਰ ਤੇ ਜਦੋਂ ਅਸੀਂ ਕਿਸੇ ਦੇ ਘਰੇ ਜਾਂਦੇ ਹਾਂ, ਕਿਸੇ ਸਮਾਗਮ 'ਚ, ਅਸੀਂ ਉੱਥੇ ਬਹੁਤ ਸਾਰੀਆਂ ਇਹੋ ਜਿਹੀਆਂ ਚੀਜ਼ਾਂ ਲੈ ਜਾਂਦੇ ਹਾਂ ਜਿਹੜੀਆਂ ਕਿ ਠੀਕ ਹੈ ਇੱਕ ਵਾਰੀ ਖੁਸ਼ੀ ਦਿੰਦੀਆਂ ਪਰ ਬਾਅਦ ਦੇ ਵਿੱਚ ਕਿਸੇ ਕੰਮ ਨਹੀਂ ਆਉਂਦੀਆਂ। ਤੇ ਉਹਨਾਂ ਦੇ ਨਾਲੋਂ ਚੰਗਾ ਜੇ ਅਸੀਂ ਇਸ ਤਰ੍ਹਾਂ ਦੇ ਤੋਹਫੇ ਆਦਾਨ ਪ੍ਰਦਾਨ ਕਰਨ ਦਾ ਜੇ ਅਸੀਂ ਰਿਵਾਜ ਪਾ ਲਈਏ ਤੇ ਮੇਰੇ ਖਿਆਲ ਦੇ ਨਾਲ ਉਹ ਬਿਹਤਰ ਹੋਏਗਾ। ਜੇ ਸਾਡਾ ਮੁੰਡਾ ਪਾਸ ਹੁੰਦਾ ਹੈ ਤੇ ਅਸੀਂ ਉਸ ਮੌਕੇ ਤੇ ਵੀ ਲਾ ਸਕਦੇ ਹਾਂ। ਜੇ ਸਾਡੀ ਕੁੜੀ ਕਾਮਯਾਬ ਹੁੰਦੀ ਹੈ, ਕਿਤੇ ਕੋਈ ਉਹਨੂੰ ਕਾਮਯਾਬੀ ਮਿਲਦੀ ਹੈ, ਅਸੀਂ ਉਸ ਖੁਸ਼ੀ ਦੇ ਵਿੱਚ ਵੀ ਪੌਦਾ ਲਾ ਸਕਦੇ ਹਾਂ। ਜੇ ਸਾਡੇ ਬੱਚੇ ਦਾ ਜਨਮ ਦਿਨ ਆ, ਅਸੀਂ ਉਸ ਮੌਕੇ ਤੇ ਵੀ ਪੌਦਾ ਲਾਉਣ ਦੀ ਰਵਾਇਤ ਪਾ ਸਕਦੇ ਹਾਂ। ਜੇ ਅਸੀਂ ਇਸ ਤਰ੍ਹਾਂ ਦੀਆਂ ਰਵਾਇਤਾਂ ਸ਼ੁਰੂ ਕਰ ਦਈਏ ਤੇ ਇਹਦੇ 'ਚ ਫਾਇਦਾ ਸਾਡਾ ਹੀ ਆ। ਔਰ ਜੇ ਮੇਰੇ ਖਿਆਲ ਦੇ ਨਾਲ ਅਸੀਂ ਤੋਹਫੇ ਦੇ ਵਿੱਚ ਅਸੀਂ ਬੂਟਿਆਂ ਦਾ ਆਦਾਨ ਪ੍ਰਦਾਨ ਕਰਾਂਗੇ, ਇਹਦੇ ਨਾਲ ਸਿਰਫ ਸਾਡਾ ਦੁਨਿਆਵੀ ਰਿਸ਼ਤਾ ਹੀ ਹੈ, ਜਿਹੜਾ ਦੁਨਿਆਵੀ ਮੋਹ ਹੀ ਹੈ, ਜਿਹੜਾ ਉਹ ਹੀ ਨਹੀਂ ਮਜ਼ਬੂਤ ਹੋਏਗਾ, ਨਾਲ ਸਾਡਾ ਕੁਦਰਤ ਪ੍ਰਤੀ ਜਿਹੜਾ ਪ੍ਰੇਮ ਆ ਉਹ ਵੀ ਮਜ਼ਬੂਤ ਹੋਏਗਾ। ਸਾਡਾ ਹੀ ਨਹੀਂ, ਸਾਡੇ ਜਿਹੜੇ ਸਕੇ ਸੰਬੰਧੀ ਹੈ ਉਹਨਾਂ ਦਾ ਜੁੜਾਵ ਵੀ ਕੁਦਰਤ ਨਾਲ ਹੋਏਗਾ, ਕਿਉਂਕਿ ਕੁਦਰਤ ਨੇ ਸਾਨੂੰ ਬਹੁਤ ਕੁਝ ਦਿੱਤਾ। ਜੇ ਅਸੀਂ ਬਦਲੇ 'ਚ ਕੁਦਰਤ ਨੂੰ ਤਿਲ ਫੁੱਲ ਦੇ ਦਈਏ ਤੇ ਇਹ ਸਾਡੇ ਚੰਗੇ ਭਾਗ ਆ, ਇਹ ਸਾਡਾ ਬਹੁਤ ਨੇਕ ਕਰਮ ਹੋਏਗਾ ਜੇ ਅਸੀਂ ਥੋੜਾ ਜਿਹਾ ਕੁਦਰਤ ਨੂੰ ਮੋੜ ਸਕੀਏ। ਜੀ ਚਾਹੀਦਾ ਜੀ, ਚੰਗੀ ਪ੍ਰਥਾ ਆ ਉਸ ਨੂੰ ਅਪਣਾ ਲੈਣਾ ਚਾਹੀਦਾ। ਤੇ ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਸਾਡੇ ਨਾਲ ਜੁੜੇ ਤੇ ਜੋ ਵੀ ਕੁਝ ਹੋ ਰਿਹਾ ਹੁੰਦਾ ਉਹਨਾਂ ਤੇ ਚਾਨਣਾ ਪਾਇਆ। ਸ਼ੁਕਰੀਆ, ਬਹੁਤ ਬਹੁਤ ਧੰਨਵਾਦ ਜੀ। ਇਹ ਸਨ ਜੀ ਮਿੰਟੂ ਗੁਰਸਰੀਆ ਜੀ, ਸਾਡੇ ਨਾਲ ਜੁੜਦੇ ਨੇ, ਦੱਸਦੇ ਨੇ ਕਿ ਖਬਰਾਂ ਦੇ ਪਿੱਛੇ ਕੀ ਸੱਚ ਲੁਕਿਆ ਹੁੰਦਾ। ਹੁਣ ਅਗਲੇ ਬੁਲਟਨ ਤੱਕ ਬਲਵਿੰਦਰ ਕੌਰ ਵੱਲੋਂ ਵੀ ਆਪ ਸਭ ਨੂੰ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ।